ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਪੂਰੀ ਦੁਨੀਆ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਮਈ ਦੀ ਹੈਗੀ ਆ 23 ਤਰੀਕ ਅਤੇ ਦਿਨ ਹੈਗਾ ਬੁੱਧਵਾਰ। ਜੋ ਕੁਝ ਸਾਡੇ ਮੁਲਕ ਅਤੇ ਇਹਦੇ ਆਲੇ ਦੁਆਲੇ ਵਾਪਰ ਰਿਹਾ ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਅਤੇ ਅਗਰ ਰਾਜਕਨਵੀਰ ਸਿੰਘ ਜੀ ਪਹਿਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹਨਾਂ ਨੇ ਜਿਹੜਾ ਕਾਫੀ ਗੁੱਸਾ ਆਪਣਾ ਕੱਢਿਆ ਹੈਗਾ FBI ਦੇ ਉੱਤੇ। ਜੀ ਬਿਲਕੁਲ, FBI ਦੇ ਦੁਆਲੇ ਹੋਏ ਆ। ਇੱਕ ਕਹਿੰਦੇ ਵੀ ਰਿਊਮਰ ਤੋਂ ਲੈ ਕੇ ਉਹਨਾਂ ਨੇ ਇਸ ਪਾਸੇ ਵੱਲ ਨੂੰ ਕਰ ਦਿੱਤੀ ਹੈ ਗੱਲ ਵੀ ਇਹ ਜਿਹੜੀ ਕੌਨਸਪੀਰੇਸੀ ਉਹਨਾਂ ਦੇ ਕੈਂਪੇਨ ਦੇ ਖਿਲਾਫ ਜਿਹੜੀ ਹੋਈ ਸੀ, ਇਹ ਬਿਲਕੁਲ ਮੁੱਦੇ ਨੂੰ ਬਿਲਕੁਲ ਜਿਹੜਾ ਮੋੜਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੇ ਕੈਂਪੇਨ ਦੇ ਵਿੱਚ ਕਹਿੰਦੇ FBI ਵਾਲਿਆਂ ਨੇ ਜਿਹੜਾ ਬੰਦਾ ਹੈ ਉਹ ਵਾੜਿਆ ਸੀ ਤਾਂ ਜੋ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆ ਉਹ ਇਕੱਠੀ ਕੀਤੀ ਜਾ ਸਕੇ। ਪਰ ਉਹਦੇ ਤੋਂ ਵੀ ਜਿਹੜਾ ਗੰਭੀਰ ਜਿਹੜੇ ਦੋਸ਼ ਇਹ ਆ ਵੀ ਬਾਹਰਲੇ ਮੁਲਕ ਦੀ ਜਿਹੜੀ ਸਹਾਇਤਾ ਲੈ ਕੇ ਕਿਸੇ ਤਰੀਕੇ ਨਾਲ ਇਲੈਕਸ਼ਨ ਮੈਡਲਿੰਗ ਕਰਨ ਦੀ ਜਿਹੜੀ ਕੋਸ਼ਿਸ਼ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਇਹ ਗੱਲ ਜਾਂਦੀ ਹੈ। ਪਰ ਇਹ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਆ ਇਹ ਇੱਦਾਂ ਲੱਗ ਰਿਹਾ ਵੀ ਆਪਣੀ ਜਿਹੜੀ ਚਰਨ ਸੀਮਾ ਦੇ ਉੱਤੇ ਪਹੁੰਚ ਚੁੱਕੀ ਆ, ਜਾਂ ਤਾਂ ਹੁਣ ਹੰਨੇ ਤੇ ਜਾਂ ਬੰਨੇ ਵਾਲੀ ਜਿਹੜੀ ਗੱਲ ਆ ਇਹਦੇ ਵਿੱਚ ਹੋਣ ਦੇ ਕਰੀਬ ਪਹੁੰਚ ਚੁੱਕੀ ਆ। ਤੇ ਦੂਸਰੇ ਪਾਸੇ ਦੇਖਿਆ ਜਾਵੇ ਜਿਹੜੇ ਰਾਬਰਟ ਮੁਲਰ ਹੈਗੇ ਆ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲੀਗਲ ਟੀਮ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਹ ਵੀ ਦੱਸਿਆ ਵੀ ਉਹਨਾਂ ਦਾ ਕੋਈ ਵੀ ਇਰਾਦਾ ਹੈ ਨਹੀਂ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇੰਡਾਈਟ ਕਰਨ ਦਾ। ਪਰ ਜਿੰਨਾ ਸਬੂਤ ਉਹ ਇਕੱਠਾ ਕਰ ਰਹੇ ਆ, ਅਗਰ ਇਸ ਸਾਲ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਕਾਂਗਰਸ ਆ ਉਹਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਹੋ ਜਾਂਦੀ ਆ ਤੇ ਫਿਰ ਕਾਂਗਰਸ ਜਿਹੜੀ ਆ ਇਹ ਮੁੱਦਾ ਚੁੱਕ ਸਕਦੀ ਹੈਗੀ ਆ ਪ੍ਰੈਜ਼ੀਡੈਂਟ ਨੂੰ ਇੰਡਾਈਟ ਕਰਨ ਦਾ। ਪਰ ਪਿਛਲੇ ਦਿਨਾਂ ਤੋਂ ਜਦੋਂ ਤੋਂ ਹੀ ਜਿਹੜੇ ਜੁਲਿਆਨੀ ਹੈਗੇ ਆ ਉਹ ਉਹਨਾਂ ਦੀ ਲੀਗਲ ਟੀਮ 'ਚ ਆਏ ਹੈਗੇ ਆ, ਉਹਨਾਂ ਨੇ ਕਾਫੀ ਜਿਹੜਾ ਭੜਥੂ ਪਾਇਆ ਹੋਇਆ ਕਿਉਂਕਿ ਉਹ ਫਾਈਟਰ ਹੈਗੇ ਆ। ਉਹ ਕਾਫੀ ਜਿਹੜੇ ਆ ਉਹ ਰਾਬਰਟ ਮੁਲਰ ਦੇ ਉੱਤੇ ਜਿਹੜੇ ਐਲੀਗੇਸ਼ਨਸ ਲਾ ਰਹੇ ਆ ਓਪਨਲੀ। ਲਗਭਗ ਇੱਕ ਤਾਂ ਉਹ ਆ ਵੀ ਉਹ ਪ੍ਰੋਸੀਕਿਊਟਰ ਰਹੇ ਆ, ਲਾਇਰ ਹੈਗੇ ਆ, ਦੂਜੇ ਨਿਊਯਾਰਕ ਦੇ ਮੇਅਰ ਰਹਿ ਚੁੱਕੇ ਆ, ਤੀਜਾ ਉਹ TV ਪਰਸਨੈਲਿਟੀ ਵੀ ਆ। ਸੋ ਉਹਨਾਂ ਨੂੰ ਬੋਲਣ ਦਾ ਪਤਾ ਤੇ ਉਹ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੁਣ ਅਸੌਲਟ ਪੂਰਾ ਜਿਹੜਾ ਆ ਮਿਊਲਰ ਦੀ ਇਨਵੈਸਟੀਗੇਸ਼ਨ ਟੀਮ ਆ ਉਹਦੇ ਤੇ ਕੀਤਾ ਹੋਇਆ ਆ। ਪਰ ਜਿਹੜੇ ਮਿਊਲਰ ਹੈਗੇ ਆ ਉਹ ਚੁੱਪ ਹੈਗੇ ਆ, ਉਹ ਚਾਹੁੰਦੇ ਨਹੀਂ ਹੈਗੇ ਵੀ ਮੈਂ ਜੇ ਕੁਛ ਬੋਲ ਗਿਆ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਇਨਵੈਸਟੀਗੇਸ਼ਨ ਦੀ ਉਹ ਕਿਸੇ ਤਰ੍ਹਾਂ ਖਰਾਬ ਹੋ ਜਾਵੇ। ਬਿਲਕੁਲ, ਅਜੇ ਤੱਕ ਉਹਨਾਂ ਨੇ ਸਾਲ ਤੋਂ ਵੱਧ ਹੋ ਗਿਆ ਇਹਨਾਂ ਦੀ ਇਨਵੈਸਟੀਗੇਸ਼ਨ ਚੱਲਦਿਆਂ ਨੂੰ। ਉਹਨਾਂ ਨੇ ਆਪਣੇ ਨਿੱਜੀ ਤੌਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਕੌਮੈਂਟ ਕੀਤਾ ਨਹੀਂ ਹੈ ਅਤੇ ਲੱਗਦਾ ਨਹੀਂ ਆ ਵੀ ਉਹ ਕਰਨਗੇ। ਕਾਫੀ ਮਜ਼ੇ ਹੋਏ ਖਿਡਾਰੀ ਹੈ ਇਸ ਮਾਮਲੇ ਦੇ ਵਿੱਚ। ਉਹ ਜਾਂਚ ਕਰਨ ਦੇ ਵਿੱਚ ਉਹ ਬਹੁਤ ਜਿਹੜੇ ਉਹਨਾਂ ਨੇ ਵੱਡੇ ਵੱਡੇ ਬੰਦਿਆਂ ਨੂੰ ਕਹਿੰਦੇ ਅੰਦਰ ਉਦੋਂ ਵੀ ਕੀਤਾ ਸੀ ਅਤੇ ਹੁਣ ਇਸ ਇਨਵੈਸਟੀਗੇਸ਼ਨ ਦੇ ਜ਼ਰੀਏ ਵੀ ਕਾਫੀ ਲੋਕਾਂ ਨੂੰ ਆਲਰੇਡੀ ਇੰਡਾਈਟ ਕਰ ਚੁੱਕੇ, ਇਸ ਚੀਜ਼ ਦੀ ਪੁਸ਼ਟੀ ਕਰ ਚੁੱਕੇ ਆ ਵੀ ਕਿਸ ਤਰੀਕੇ ਨਾਲ ਰਸ਼ੀਅਨ ਟਰੋਲ ਫਾਰਮਸ ਜਿਹੜੀਆਂ ਸੀਗੀਆਂ, ਜਿਹੜੀਆਂ ਫਾਲਸ ਫੇਕ ਨਿਊਜ਼ ਜਿਹੜੀਆਂ ਖੁਦ ਬਣਾ ਕੇ ਉਹ ਛੱਡ ਰਹੀਆਂ ਸੀਗੀਆਂ, ਕਦੀ ਜਿਹੜੀ ਹੈ ਹੈਲਰੀ ਕਲਿੰਟਨ ਦੇ ਖਿਲਾਫ ਅਤੇ ਕਦੀ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ। ਸੋ ਇਹ ਕੁਛ ਤਾਂ ਜਿਹੜਾ ਉਹ ਚੱਲ ਰਿਹਾ ਆ। ਇਹ ਚੀਜ਼ ਕਿਤੇ ਨਾ ਕਿਤੇ ਇਸ ਇਨਵੈਸਟੀਗੇਸ਼ਨ ਵਿੱਚ ਵੀ ਪੁਸ਼ਟੀ ਹੋਈ ਆ। ਸੈਨੇਟ ਦੀ ਇੰਟੈਲੀਜੈਂਸ ਕਮੇਟੀ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਆ। ਸੋ ਮੈਨੂੰ ਨਹੀਂ ਲੱਗਦਾ ਵੀ ਰਾਸ਼ਟਰਪਤੀ ਟਰੰਪ ਖੁਦ ਜੇ ਕਿਸੇ ਨੇ ਉਹਨਾਂ ਦੇ ਕੈਂਪੇਨ ਦੇ ਵਿੱਚੋਂ ਟਰਾਈ ਕੀਤੀ ਵੀ ਹੋਊਗੀ ਇਹ ਕੰਮ ਕਰਨ ਦੀ, ਵੀ ਇਹਨਾਂ ਨੂੰ ਖੁਦ ਪਤਾ ਹੋਊਗਾ ਜਾਂ ਉਹਨਾਂ ਨੇ ਖੁਦ ਉਹਨਾਂ ਦੇ ਨਾਲ ਸਿੱਧੇ ਜਿਹੜੇ ਸੰਬੰਧ ਰਹੇ ਹੋਣਗੇ। ਉਹਨਾਂ ਦੇ ਮੁੰਡੇ ਦਾ ਜ਼ਰੂਰ ਜਿਹੜਾ ਖਾਸਾ ਰੌਲਾ ਜਿਹੜਾ ਪੈ ਰਿਹਾ, ਉਹ ਮੀਟਿੰਗ ਦਾ ਵੀ ਹੁਣ ਸਾਰਿਆਂ ਦੇ ਸਾਹਮਣੇ ਜਿਹੜੀ ਖੁੱਲ੍ਹ ਕੇ ਪੇਸ਼ ਹੋ ਚੁੱਕੀ ਹੈ। ਉਸ ਦੇ ਬਾਰੇ ਵੀ ਕਿੱਦਾਂ ਹੈਲਰੀ ਕਲਿੰਟਨ ਦੇ ਉੱਤੇ ਡਰਟ ਇਕੱਠੀ ਕਰਨ ਦੇ ਲਈ ਜਾਂ ਡਰਟ ਲੈਣ ਦੇ ਲਈ ਉਹਨਾਂ ਨੇ ਇਹ ਮੀਟਿੰਗ ਜਿਹੜੀ ਉਹ ਰੱਖੀ ਸੀ ਇੱਕ ਰਸ਼ੀਅਨ ਜਿਹੜੇ ਬੰਦਿਆਂ ਦੇ ਨਾਲ। ਸੋ ਕਾਫੀ ਕੁਛ ਰੌਲਾ ਰੱਪਾ ਤਾਂ ਹਰਜੋਤ ਸਿੰਘ ਜੀ ਪੈ ਹੀ ਰਿਹਾ ਆ। ਸੋ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ। ਪਰ ਇਹ ਇੱਕ ਸਿਆਸੀ ਅਖਾੜਾ ਜਿਹੜਾ ਆ, ਜਿਹੜੀ ਰਾਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਉਹ ਬਣ ਚੁੱਕੀ ਆ।
ਬਹੁਤ ਸਾਰੇ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਦੇ ਵਿੱਚੋਂ ਵੀ ਕਈ ਲੀਡਰ ਨੇ, ਉਹ ਨਹੀਂ ਚਾਹੁੰਦੇ ਵੀ ਜਿਹੜੇ ਡਿਪਟੀ ਅਟਾਰਨੀ ਜਨਰਲ ਜਾਂ ਰੋਬਰਟ ਮਿਊਲਰ ਆ ਉਹਨਾਂ ਦੀ ਛੁੱਟੀ ਕੀਤੀ ਜਾਵੇ, ਕਿਉਂਕਿ ਉਹਦੇ ਨਾਲ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਦੀ ਇਮੇਜ ਖੁਦ ਜਿਹੜੀ ਆ ਉਹ ਤਾਰ-ਤਾਰ ਹੁੰਦੀ ਆ ਜੇ ਉਹ ਖੁਦ ਇੱਦਾਂ ਕਰਦੇ ਹੋ। ਕਹਿੰਦੇ ਲੈਟ ਇਟ ਰਨ ਇਟਸ ਕੋਰਸ, ਇਹਨੂੰ ਜੋ ਕਰਦੇ ਆ ਕਰ ਲੈਣ ਦਿਓ, ਤੇ ਜੇ ਖੁਦ ਰਾਸ਼ਟਰਪਤੀ ਟਰੰਪ ਇਸ ਦੇ ਵਿੱਚ ਅੜਿੱਕਾ ਡਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਉਹ ਜ਼ਿਆਦਾ ਇੱਦਾਂ ਲੱਗੂਗਾ ਵੀ ਇਹ ਜਿਹੜੇ obstruction of justice ਦੀ ਜਿਹੜੀ ਇੱਥੇ ਗੱਲ ਆ ਉਹ ਚੱਲੀ ਆ, ਤੇ ਉਹ ਰਾਸ਼ਟਰਪਤੀ ਟਰੰਪ ਨੇ ਜਾਣ-ਬੁੱਝ ਕੇ ਇੱਦਾਂ ਕੀਤਾ ਤਾਂ ਜੋ ਉਹਨਾਂ ਦੇ ਖਿਲਾਫ ਜਿਹੜਾ ਕੋਈ ਸਬੂਤ ਨਾ ਇਕੱਠਾ ਹੋ ਸਕੇ। ਸੋ ਕਾਫੀ ਜਿਹੜਾ ਇਸ ਟਾਈਮ ਸਿਆਸੀ ਖਾੜਾ ਜਿਹੜਾ ਆ ਇਹ ਭਖਿਆ ਪਿਆ ਆ। ਸਭ ਨੂੰ ਪਤਾ ਵੀ ਪ੍ਰਾਇਮਰੀਜ਼ ਦਾ ਸੀਜ਼ਨ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਕੈਲੀਫੋਰਨੀਆ 'ਚ 5 ਜੂਨ ਨੂੰ ਆ, ਕੱਲ੍ਹ ਜਿਹੜੀਆਂ ਕਈ ਜਿਹੜੇ ਆ ਸੂਬਿਆਂ ਦੇ ਵਿੱਚ ਜਿਹੜੀਆਂ ਪ੍ਰਾਇਮਰੀਜ਼ ਹੋ ਕੇ ਹਟੀਆਂ। ਸੋ ਇਹ ਮੁੱਦੇ ਤਾਂ ਭਖਣੇ ਹੀ ਸੀਗੇ, ਤੇ ਪਰ ਮੈਨੂੰ ਲੱਗਦਾ ਬਹੁਤਾ ਜ਼ਿਆਦਾ ਇਹ ਜਿਹੜੇ ਅੱਗ ਆ ਇਹ ਨਵੰਬਰ ਦੇ ਵਿੱਚ ਜਾ ਕੇ ਜਿਹੜੀ ਜ਼ਿਆਦਾ ਮਚੂਗੀ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੱਲ ਟਿਊਜ਼ਡੇ ਸੀਗਾ, ਕਈ ਸਟੇਟਾਂ ਦੇ ਵਿੱਚ ਕੱਲ ਵੀ ਇਲੈਕਸ਼ਨ ਹੋਈਆਂ ਹੈਗੀਆਂ, ਜਦੋਂ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆ ਜੂਨ 5 ਨੂੰ ਹੋਣੀਆਂ ਹੈਗੀਆਂ ਮੰਗਲਵਾਰ ਨੂੰ। ਤੇ ਸਾਨੂੰ ਕਈ ਸਰੋਤੇ ਕਾਲਾਂ ਵੀ ਕਰਦੇ ਆ ਵੀ ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ। ਹੋਪਫੁਲੀ ਅਸੀਂ ਨੈਕਸਟ ਵੀਕ ਤੋਂ ਜਿਹੜਾ ਹੈਗਾ ਆ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਦੇ ਬਾਰੇ ਥੋੜ੍ਹਾ ਬਹੁਤਾ ਡਿਸਕਸ ਕਰਾਂਗੇ ਕੈਲੀਫੋਰਨੀਆ ਦੇ ਵਿੱਚ, ਪਲੱਸ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ, ਤਾਂ ਕਿ ਤੁਸੀਂ ਆਪਸ ਵਿੱਚ ਆਪ ਹੀ ਡਿਸਾਈਡ ਕਰੋ ਕਿ ਇਹਨੂੰ ਵੋਟ ਪਾਣੀ ਹੈਗੀ ਆ। ਜੇ ਆਪਾਂ ਕੱਲ ਜਿਹੜੀਆਂ ਇਲੈਕਸ਼ਨਸ ਹੋ ਕੇ ਹਟੀਆਂ ਹੈਗੀਆਂ 3 ਸਟੇਟਾਂ ਦੇ ਵਿੱਚ, ਜਾਰਜੀਆ, ਕੰਟਕੀ ਤੇ ਟੈਕਸਸ, ਉਹਦੇ ਵੱਲ ਦੇਖਿਆ ਜਾਏ ਤਾਂ ਕਹਿੰਦੇ ਵੀ ਡੈਮੋਕ੍ਰੈਟਿਕ ਪਾਰਟੀ ਨੂੰ ਥੋੜਾ ਜਿਹਾ ਉਹਨਾਂ ਦਾ ਹੱਥ ਉੱਪਰ ਗਿਆ ਹੈਗਾ। ਜਾਰਜੀਆ ਦੇ ਵਿੱਚ ਕਹਿੰਦੇ ਵੀ ਪਹਿਲੀ ਵਾਰੀ ਹੋ ਸਕਦਾ ਵੀ ਜਾਰਜੀਆ ਦੀ ਗਵਰਨਰ ਜਿਹੜੀ ਆ ਕਾਲੇ ਮੂਲ ਦੀ ਜਿਹੜੀ ਇੱਕ ਲੇਡੀ ਸਟੇਸੀ ਐਬਰਾਮਸ ਆ, ਉਹ ਉੱਥੇ ਦੀ ਗਵਰਨਰ ਬਣ ਸਕਦੀ ਹੈਗੀ ਆ। ਬਿਲਕੁਲ, ਪ੍ਰਾਇਮਰੀ ਦੇ ਵਿੱਚ ਉਸ ਦੀ ਕਹਿੰਦੇ ਜਿੱਤ ਪ੍ਰਾਪਤ ਹੋਈ ਆ। ਤੇ ਇਕੱਲਾ ਉੱਥੇ ਦੀ ਨਹੀਂ ਹਰਜੋਤ ਸਿੰਘ ਜੀ, ਇਹ ਪੂਰੇ ਕਿਹਾ ਜਾ ਰਿਹਾ ਵੀ ਅਮਰੀਕਾ ਦੇ ਵਿੱਚ ਪਹਿਲੀ ਜਿਹੜੀ ਆ ਬਲੈਕ ਡਿਸੈਂਟ ਦੀ ਜਿਹੜੀ ਇਹ ਹੋਊਗੀ ਔਰਤ, ਜੇ ਇਹ ਗਵਰਨਰ ਉੱਥੇ ਦੀ ਜਿਹੜੀ ਉਹ ਬਣ ਜਾਂਦੀ ਆ। ਸੋ ਇਹ ਕਾਫੀ ਇਹ ਚੀਜ਼ਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦਾਅ ਦੇ ਉੱਤੇ ਲੱਗੀਆਂ ਹੋਈਆਂ ਨੇ, ਕਿਉਂਕਿ ਜਿਹੜੀਆਂ ਸਟੇਟਾਂ ਆ ਨਾ ਹੁਣ ਕਾਫੀ ਚੇਂਜ ਹੋ ਰਹੀਆਂ। ਕਹਿੰਦੇ ਵੀ ਜਿਹੜੀ ਜਾਰਜੀਆ ਆ ਬਹੁਤ ਥੋੜੇ ਸਮੇਂ ਦੇ ਵਿੱਚ ਡੈਮੋਗ੍ਰਾਫਿਕਲੀ ਡਿਵਰਸ ਸਟੇਟ ਬਣੀ ਹੈਗੀ ਆ, ਕਿਉਂਕਿ ਹੋਰ ਮਿਨੋਰਟੀਜ਼ ਜਿਹੜੇ ਆ ਉੱਥੇ ਉਸ ਸਟੇਟ ਦੇ ਵਿੱਚ ਕਾਫੀ ਮੂਵ ਜਿਹੜੇ ਹੋਏ ਹੈਗੇ ਆ। ਸੋ ਹੁਣ ਜਿਹੜੇ ਡੈਮੋਕ੍ਰੈਟਿਕ ਪਾਰਟੀ ਆ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਕਸੂਤੀ ਸਥਿਤੀ 'ਚ ਆ ਵੀ ਅਸੀਂ ਜਿਹੜੀ ਸਾਡੀ ਓਲਡ ਐਸਟੈਬਲਿਸ਼ਮੈਂਟ ਆ ਉਹਨੂੰ ਹੀ ਅੱਗੇ ਤੋਰੀਏ ਜਾਂ ਨਵੇਂ ਲੋਕਾਂ ਨੂੰ ਵੀ ਵਿੱਚ ਲੈ ਕੇ ਆਈਏ, ਕਿਉਂਕਿ ਉਹਨਾਂ ਨੇ ਲੈਸਨ ਜਿਹੜਾ ਪਿਛਲੀਆਂ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨ ਹੋਈਆਂ ਉਹਦੇ ਵਿੱਚ ਇਹ ਲਰਨ ਕੀਤਾ ਹੈਗਾ ਜੀ। ਰਾਈਟ ਨਾਓ ਜਿਹੜੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਟੌਮ ਪੈਰਸ, ਉਹਨਾਂ ਨੇ ਜਿਹੜੇ ਖਾਸ ਕਰਕੇ ਬਲੈਕ ਵੂਮਨ ਆ ਉਹਨਾਂ ਦਾ ਧੰਨਵਾਦ ਕੀਤਾ। ਕਹਿੰਦੇ ਆਪਾਂ ਜਿਹੜੇ ਉਹ ਐਲਬਾਮਾ 'ਚ ਵੀ ਜਿੱਤੇ ਆ, ਵਰਜੀਨੀਆ ਵਿੱਚ ਵੀ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਹੈ, ਤੇ ਕਹਿੰਦੇ ਬਲੈਕ ਵੂਮਨ ਆ ਉਹ ਇਸ ਟਾਈਮ ਬੈਕਬੋਨ ਬਣੀ ਹੋਈ ਹੈ ਡੈਮੋਕ੍ਰੇਟ ਪਾਰਟੀ ਦੀ। ਸੋ ਇਹ ਇੱਕ ਕਹਿ ਸਕਦੇ ਹਾਂ ਵੀ ਇੱਕ ਪਰਟੀਕੂਲਰ ਜਿਹੜੇ ਬੰਦਿਆਂ ਨੂੰ ਜਾਂ ਔਰਤਾਂ ਨੂੰ ਜਿਹੜਾ ਆ ਉਹ ਇਕੱਠੇ ਕਰ ਰਹੇ ਆ, ਗਰੁੱਪ ਨੂੰ ਜਿਹੜਾ ਉਹ ਇਕੱਠਿਆਂ ਕਰ ਰਹੇ ਆ, ਉਹਨਾਂ ਦੇ ਉੱਤੇ ਜਿਹੜਾ ਪੂਰਾ ਆਪਣਾ ਦਾਅ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਸਿਆਸੀ ਜਿਹੜਾ ਉਹ ਖੇਡ ਰਹੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਹੋਊਗਾ। ਸਭ ਨੂੰ ਯਾਦ ਹੋਵੇਗਾ ਹਰਜੋਤ ਸਿੰਘ ਜੀ ਵੀ ਜਾਰਜੀਆ ਦੇ ਜਿਹੜੇ ਗਵਰਨਰ ਦੀ ਰੇਸ ਦੇ ਵਿੱਚ ਇੱਕ ਬੜੀ ਐਡ ਚਰਚਾ ਦਾ ਜਿਸਨੇ ਵਿਸ਼ਾ ਜਿਹੜਾ ਚਰਚਾ ਬਟੋਰੀ ਸੀਗੀ ਵੀ ਜਿਹੜਾ ਉਹਦੇ ਦਾ ਜਿਹੜਾ ਬ੍ਰਾਇਨ ਕੈਂਪ ਹੈਗਾ ਵੀ ਕਿੱਦਾਂ ਬੰਦੂਕ ਲੈ ਕੇ ਬੰਦੂਕ ਲੈ ਕੇ ਆਪਣੇ ਨਿਆਣੇ ਦੇ ਨਾਲ ਉੱਥੇ ਜਿਹੜਾ ਉਹ ਖੜਾ ਸੀਗਾ, ਤੇ ਉਹਦੇ ਵੱਲ ਉਹਨੇ ਬੰਦੂਕ ਵੀ ਕੀਤੀ ਹੋਈ ਸੀਗੀ ਭਰੀ ਹੋਈ। ਸੋ ਟਰਾਈ ਕਰ ਰਿਹਾ ਸੀਗਾ ਆਈ ਥਿੰਕ ਸ਼ਾਇਦ ਸੈਕਿੰਡ ਅਮੈਂਡਮੈਂਟ ਦੇ ਉੱਤੇ ਉਹ ਦਾ ਖੇਡ ਰਿਹਾ ਸੀਗਾ, ਪਰ ਆਈ ਥਿੰਕ ਕਾਫੀ ਜਿਹੜਾ ਚੇਂਜ ਹੋ ਰਿਹਾ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਾਰਜੀਆ ਦੇ ਹੀ ਕਰੀਬ ਟੈਕਸਸ ਆ, ਜਾਰਜੀਆ ਦੇ ਹੀ ਕਰੀਬ ਫਲੋਰੀਡਾ ਆ। ਸੋ ਉਹਦੇ ਵਿੱਚ ਜਿਹੜੀਆਂ ਹੁਣ ਸਕੂਲ ਸ਼ੂਟਿੰਗ ਹੋਈਆਂ ਆ, ਸੋ ਗਨਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਜ਼ਰੂਰ ਆ ਉਹ ਬਣੀ ਹੋਈ ਆ। ਜੀ ਬਿਲਕੁਲ, ਕਹਿੰਦੇ ਵੀ ਇਹ ਈਅਰ ਹੋ ਸਕਦਾ ਆ ਵੀ ਇਹ ਵਿਮਨ ਦਾ ਈਅਰ ਹੋਵੇ ਇਲੈਕਸ਼ਨ ਦੇ ਵਿੱਚ। ਤੇ ਹਜੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਕਹਿੰਦੇ ਕਾਰਡ ਹੈਗਾ ਆ ਉਹ ਹਜੇ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਤਾਂ ਉਹਨਾਂ ਦੀ ਜਿਹੜੀ ਇਕੋਨਮੀ ਕਾਫੀ ਸਟਰੋਂਗ ਚੱਲ ਰਹੀ ਹੈਗੀ ਆ ਪਿਛਲੇ ਮਹੀਨਿਆਂ ਤੋਂ, ਫੋਰਚੂਨੇਟਲੀ ਕਹਿ ਲਓ। ਤੇ ਦੂਸਰਾ ਜਿਹੜਾ ਆ ਹੁਣ ਨਾਰਥ ਕੋਰੀਆ ਦੇ ਨਾਲ ਜਿਹੜੀ ਉਹਨਾਂ ਦੀ ਸਮਿਟ ਹੋਣੀ ਆ, ਉਹ ਤੋਂ ਬਾਅਦ ਪਤਾ ਲੱਗੂਗਾ ਵੀ ਸਮਿਟ ਹੋਣੀ ਆ ਜਾਂ ਨਹੀਂ ਹੋਣੀ ਆ, ਕਿਉਂਕਿ ਇੱਕ ਤਰ੍ਹਾਂ ਨਾਲ ਇਸ ਟਾਈਮ ਦੇ ਉੱਤੇ ਸਟੈਂਡ ਆਫ ਚੱਲ ਰਿਹਾ ਹੈਗਾ, ਕਿਉਂਕਿ ਇਹਨਾਂ ਨੇ ਆਪਣਾ ਇੱਕ ਵੱਡਾ ਵਾਰਸ਼ਿਪ ਵੀ ਭੇਜ ਦਿੱਤਾ ਹੈਗਾ ਉਸ ਏਰੀਏ ਦੇ ਵਿੱਚ। ਡਰਾਈ ਵੀ ਜਾਂਦੇ ਆ ਤੇ ਹੱਥ ਵੀ ਮਿਲਾਈ ਜਾਂਦੇ ਆ। ਬਿਲਕੁਲ ਜੀ ਬਿਲਕੁਲ, ਇਹ ਕੂਟਨੀਤੀ ਹੈ, ਇਹੀ ਰਾਜਨੀਤੀ ਆ। ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਉਹ
ਕਾਰਗਰ ਸਾਬਤ ਪੂਰੇ ਤਰੀਕੇ ਦੇ ਵਿੱਚ ਉਹ ਹੋਣਗੇ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰੀਏ, ਹਵਾਈ ਦੇ ਵਿੱਚ ਜਿਹੜਾ ਜਵਾਲਾਮੁਖੀ ਦੇ ਵਿੱਚੋਂ ਲਾਵਾ ਬਹਿਣਾ ਜਿਹੜਾ ਉਹ ਰੁਕ ਨਹੀਂ ਰਿਹਾ। ਇਨਫੈਕਟ ਕਹਿੰਦੇ ਆ ਜਿਹੜਾ ਉਹੀ ਜਵਾਲਾਮੁਖੀ ਆ ਕਿਲਾਊ, ਉਸ ਦੇ ਵਿੱਚ ਇੱਕ ਵਾਰੀ ਫਿਰ ਜਵਾਲਾ ਜਿਹੜੀ ਉਹ ਫੁੱਟੀਆਂ ਨੇ ਤੇ ਉਹ ਕਾਫੀ ਉੱਚਾ ਜਿਹੜੀ ਆ ਉਹ ਲਾਵਾ ਆ ਉਹ ਉਛਲ ਰਿਹਾ ਆ। ਤੇ ਜਿਹੜਾ ਪਾਵਰ ਪਲਾਂਟ ਦੀ ਕਹਿੰਦੇ ਗੱਲ ਕਰ ਰਹੇ ਸੀਗੇ, ਉੱਥੋਂ ਤੱਕ ਜਿਹੜਾ ਲਾਵਾ ਆ ਉਹ ਪਹੁੰਚ ਚੁੱਕਾ ਆ। ਕਈ ਜਗ੍ਹਾ ਤੋਂ ਇਵੈਕੂਏਸ਼ਨਸ ਕਰਨੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ ਹੋਈਆਂ ਆ। ਸੋ ਹੋਪਫੁਲੀ ਜਿਹੜਾ ਆ ਉਹ ਉੱਥੇ ਉਹ ਬਚਾ ਰਵੇ, ਪਰ ਕਾਫੀ ਸਰਗਰਮ ਇਹ ਜਵਾਲਾਮੁਖੀ ਇਸ ਟਾਈਮ ਉਹ ਬਣ ਚੁੱਕਾ ਹੋਇਆ। ਬਿਲਕੁਲ 3 ਹਫ਼ਤੇ ਹੋ ਗਏ ਹੈਗੇ ਆ ਇਸ ਲਾਵੇ ਨੂੰ ਨਿਕਲਦੇ ਹੋਏ, ਜਿਹਦੇ ਨਾਲ 50 ਤੋਂ ਵੱਧ ਜਿਹੜੀਆਂ ਬਿਲਡਿੰਗਾਂ ਆ ਉਹਨਾਂ ਦਾ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹੈਗੀਆਂ ਆ। ਤੇ ਜਿਹੜਾ ਪਲਾਂਟ ਹੈਗਾ ਇੱਕ ਉੱਥੇ, ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ, ਪਾਵਰ ਪਲਾਂਟ ਹੈਗਾ ਆ, ਉਹਦੇ ਲਾਗੇ ਦੀ ਇੱਕ ਬਿਲਡਿੰਗ ਵੀ ਆਲਰੇਡੀ ਸੜ ਚੁੱਕੀ ਆ। ਤੇ ਜਿਹੜੇ ਐਮਰਜੈਂਸੀ ਆਫੀਸ਼ੀਅਲ ਆ ਉਹਨਾਂ ਨੂੰ ਬਹੁਤ ਚਿੰਤਾ ਲੱਗੀ ਹੋਈ ਹੈਗੀ ਆ ਪਈ ਜੇ ਕਿਤੇ ਜਿਹੜਾ ਲਾਵਾ ਆ ਉਹ ਜਿਹੜਾ ਉਹ ਪਲਾਂਟ ਹੈਗਾ ਆ ਉਹਦੇ ਲਾਗੇ ਪਹੁੰਚ ਗਿਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਖਤਰਨਾਕ ਗੈਸਾਂ ਉਹਦੇ ਚੋਂ ਪੈਦਾ ਹੋਣਗੀਆਂ। ਖਾਸ ਕਰਕੇ ਕਹਿੰਦੇ ਇੱਕ ਬਹੁਤ ਹੀ ਡੈਡਲੀ ਹਾਈਡਰੋਜਨ ਸਲਫੇਟ ਗੈਸ ਜਿਹੜੀ ਆ ਉਹ ਪ੍ਰੋਡਿਊਸ ਹੋ ਸਕਦੀ ਆ, ਜਿਹਦੇ ਨਾਲ ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈਗਾ ਆ। ਤੇ ਇਸੇ ਤਰ੍ਹਾਂ ਇੱਕ ਜਿਹੜਾ ਬੰਦਾ ਸੀ ਡੈਰਲ ਕਲਿੰਟਨ, ਉਹ ਆਪਣੇ ਘਰ ਦੇ ਵਿੱਚ ਪਿੱਛੇ ਬੈਠਾ ਸੀ ਜਦੋਂ ਲਾਵੇ ਦਾ ਇੱਕ ਕਹਿੰਦੇ ਇੱਕ ਤਰ੍ਹਾਂ ਨਾਲ ਬੰਬ ਹੀ ਉਹਨੂੰ ਕਹਿੰਦੇ ਆ, ਇੱਕ ਪੀਸ ਜਿਹੜਾ ਆ ਉਹਦੇ ਘਰ ਦੇ ਪਿੱਛੇ ਡਿੱਗਿਆ ਤੇ ਉਹਦੇ ਉੱਤੇ ਡਿੱਗ ਪਿਆ ਸੀ, ਜਿਹਦੇ ਨਾਲ ਕਹਿੰਦਾ ਵੀ ਉਹਦੀ ਜਿਹੜੀ ਲੱਤ ਆ ਇੱਕਦਮ ਅਲੱਗ ਹੋ ਗਈ ਜੀ। ਤੇ ਇਹ ਪਹਿਲੀ ਜਿਹੜੀ ਇੰਜਰੀ ਹੋਈ ਸੀਗੀ 200 ਯਾਰਡ ਦੂਰ ਸੀ। 200 ਯਾਰਡ ਦੇਖ ਲਓ ਵੀ ਕਾਫੀ ਏਰੀਆ ਬਣਦਾ ਹੈਗਾ ਆ ਜਿਹੜਾ ਫਿਸ਼ਰ ਨੰਬਰ 17 ਆ ਉਹ ਤੋਂ। ਤੇ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਮੇਰੀ ਜਿਹੜੀ ਦਰਦ ਹੋਈ ਹੈਗੀ ਆ ਤੇ ਹੁਣ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈਗਾ ਆ। ਪਰ ਮੈਂ ਫਿਰ ਵੀ ਹੈਰਾਨ ਸੀ ਵੀ ਅਜੇ ਵੀ ਕਈ ਉਸ ਏਰੀਏ ਦੇ ਵਿੱਚ ਲੋਕ ਉਹਨੂੰ ਦੇਖਣ ਜਾਂਦੇ ਆ ਜਿੱਥੇ ਲਾਵਾ ਫਟ ਰਿਹਾ, ਜਾਂ ਕਈ ਬੋਟ ਦੇ ਨਾਲ ਵੀ ਲਾਗੇ ਛਾਗੇ ਦੇਖਣ ਜਾ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਹੈਗਾ ਆ। ਬਿਲਕੁਲ। ਤੇ ਕਹਿੰਦੇ ਅਜੇ ਤੱਕ ਕੋਈ ਅਨੁਮਾਨ ਨਹੀਂ ਹੈਗਾ ਵੀ ਕਦੋਂ ਤੱਕ ਇਹ ਜਿਹੜਾ ਲਾਵਾ ਫਲੋ ਆ ਉਹ ਬੰਦ ਹੋਊਗਾ। ਸੋ ਖਤਰਾ ਜਿਹੜਾ ਲਗਾਤਾਰ ਬਰਕਰਾਰ ਹੈਗਾ ਆ। ਜਿਹੜਾ ਬਿਗ ਆਈਲੈਂਡ ਹੈਗਾ ਆ ਹਵਾਈ ਦੇ ਵਿੱਚ, ਉਸ ਦੇ ਵਿੱਚ ਤੇ ਜਿਹੜੇ ਤੁਸੀਂ ਜੀਓ ਥਰਮਲ ਪਾਵਰ ਪਲਾਂਟ ਦੀ ਗੱਲ ਕਰ ਰਹੇ ਸੀ, ਉੱਥੇ ਜਿਹੜੇ ਉਹ ਆ ਉਹ ਕਾਫੀ ਵਿਸਫੋਟਕ ਸਮੱਗਰੀ ਹੈਗੀ ਆ, ਜਿਹੜੀ 6-6 7-7 ਜਿਹੜੇ ਆ 1000 ਪਾਊਂਡ ਜਿਹੜੀ ਉੱਥੇ ਪਈ ਆ। ਕਹਿੰਦੇ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਬੰਬ ਵਾਂਗੂ ਧਮਾਕਾ ਜਿਹੜਾ ਉਹਦੇ ਨਾਲ ਉਹ ਹੋ ਸਕਦਾ ਹੈ। ਉਹਨੂੰ ਵੀ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉੱਥੇ ਲਗਾਤਾਰ ਉਹ ਕਰ ਰਹੇ ਨੇ, ਪਰ ਕਾਫੀ ਜ਼ਿਆਦਾ ਖਤਰਾ ਬਣਿਆ ਹੋਇਆ ਆ। ਵੈਸੇ ਜੇ ਦੇਖਿਆ ਜਾਵੇ ਹਵਾਈ ਜਿਹੜੇ ਆਈਲੈਂਡਸ ਇਹਨਾਂ ਦੀ ਹੋਂਦ ਜਵਾਲਾਮੁਖੀਆਂ ਦੇ ਕਰਕੇ ਹੀ ਜਿਹੜੀ ਆ ਉਹ ਬਣੀ ਆ। ਕੋਈ ਵੀ ਆਈਲੈਂਡ ਜਿਹੜਾ ਤੁਸੀਂ ਮਹਾਸਾਗਰਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਜਿਹੜਾ ਉਹ ਦੇਖਦੇ ਹੋ ਤਾਂ ਉਹ ਜਵਾਲਾਮੁਖੀਆਂ ਦੇ ਕਰਕੇ ਹੀ ਜਿਹੜਾ ਆ ਉਹ ਬਣਦਾ ਆ। ਸੋ ਇਹ ਤਾਂ ਇੱਕ ਕੁਦਰਤੀ ਜਿਹੜੀ ਆਫਤ ਵੀ ਕਹਿ ਸਕਦੇ ਆ, ਇੱਕ ਫਿਨੋਮੀਨਾ ਆ, ਇੱਕ ਤਰੀਕਾ ਆ ਨਵੀਂ ਜਿਹੜੀ ਜ਼ਮੀਨ ਬਣਨ ਦਾ। ਬਿਲਕੁਲ। ਉੱਥੇ ਕਹਿੰਦੇ ਆ ਵੀ ਸੂਤਰਾਂ ਦੇ ਮੁਤਾਬਕ 22 ਦੇ ਕਰੀਬ ਜਿਹੜੇ ਫਿਸ਼ਰਸ, ਜਿਨ੍ਹਾਂ ਨੂੰ ਆਪਾਂ ਵੱਡੇ ਵੱਡੇ ਪਾੜੇ ਕਹਿ ਸਕਦੇ ਆ, ਉਹ ਪਏ ਹੋਏ ਆ ਹਵਾਈ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 6 ਜਿਹੜੇ ਆ ਕਾਫੀ ਐਕਟਿਵ ਹੈਗੇ, ਜਿਨ੍ਹਾਂ ਦੇ ਵਿੱਚੋਂ ਲਾਵਾ ਨਿਕਲ ਰਿਹਾ ਹੈਗਾ ਆ। ਤੇ ਇਹਦੇ ਸੰਬੰਧ ਦੇ ਵਿੱਚ US ਜਿਓਲੋਜੀਕਲ ਸਰਵੇ ਦੇ ਜਿਹੜੇ ਸਾਇੰਟਿਸਟ ਸਟੀਵ ਬ੍ਰੈਂਟਲੇ ਆ, ਉਹਨਾਂ ਨੇ ਇਹ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪਾੜੇ ਹੈਗੇ ਆ ਥੋੜੇ ਵੱਡੇ ਹੋ ਸਕਦੇ ਹੈਗੇ ਆ। ਤੇ ਸਾਰੇ ਜਿਹੜੀਆਂ ਕਹਿੰਦੇ ਵੀ ਅਸੀਂ ਹੁਣ ਸਪੈਕੂਲੇਸ਼ਨ ਹੀ ਜਾਂ ਸੋਚ ਰਹੇ ਹਾਂ ਵੀ ਕੀ ਬਣ ਸਕਦਾ ਹੈਗਾ, ਪਰ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ ਆ ਜਾਂ ਸਾਇੰਟਿਸਟ ਹੈਗੇ ਆ, ਉਹਨਾਂ ਨੂੰ ਹੁਣ ਫਿਕਰ ਜਿਹੜਾ ਆ ਜੀਓ ਥਰਮਲ ਪਲਾਂਟ ਆ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਸੀ, ਉਹਦਾ ਜ਼ਿਆਦਾ ਪਿਆ ਹੋਇਆ ਆ। ਕਿਉਂਕਿ ਜੇ ਕਿਤੇ ਉਹਦਾ ਨੁਕਸਾਨ ਹੋ ਜਾਂਦਾ ਆ ਤੇ ਉਹਦੇ ਨਾਲ ਜਿਹੜੀਆਂ ਗੈਸਾਂ, ਜਿਹੜੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੋਣੀਆਂ ਆ, ਇਕੱਲਾ ਬੰਦਿਆਂ ਦਾ ਨੁਕਸਾਨ ਨਹੀਂ ਹੋ ਸਕਦਾ ਪਰ ਜਾਨਵਰਾਂ ਦਾ ਵੀ ਨੁਕਸਾਨ ਹੋਣਾ ਹੈ। ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੇਓ ਆ, ਉਹ ਤਾਂ ਅੱਜ ਇੱਕ ਤਾਂ ਟੈਸਟੀਫਾਈ ਕਰ ਰਹੇ ਨੇ ਜਿਹੜੇ ਕੈਪੀਟਲ ਹਿੱਲ ਦੇ ਉੱਤੇ, ਪਰ ਨਾਲ ਹੀ ਇੱਕ ਹੋਰ ਖਬਰ ਚਾਈਨਾ ਦੇ ਨਾਲ ਸੰਬੰਧਿਤ ਆਈ ਆ। ਜਿਹੜੇ ਕੁਛ ਕਹਿ ਲਓ ਵੀ ਡੈਲੀਗੇਟਸ ਹੈਗੇ ਨੇ ਅਮਰੀਕਾ ਦੇ, ਉੱਥੇ ਉਹ ਗਵਰਨਮੈਂਟ ਇੰਪਲੋਈ ਜਿਹੜੇ ਆ, ਚਾਈਨਾ 'ਚ ਜਿਹੜਾ ਸਟੇਸ਼ਨ ਸੀਗਾ, ਕਹਿੰਦੇ ਵੀ ਉਹਨੂੰ ਅਚਾਨਕ ਜਿਹੜੇ ਦਿਮਾਗ ਦੀ, ਬ੍ਰੇਨ ਦੀ ਕੋਈ ਇੰਜਰੀ ਜਿਹੜੀ ਆ ਉਹ ਹੋ ਗਈ। ਕਹਿੰਦਾ ਵੀ ਮੈਨੂੰ ਬਹੁਤ ਜ਼ਿਆਦਾ ਦਿਮਾਗ ਤੇ ਪ੍ਰੈਸ਼ਰ ਜਿਹੜਾ ਉਹਨੂੰ ਮਹਿਸੂਸ ਹੋਇਆ ਤੇ
ਤੇ ਸਾਊਂਡਸ ਦੀਆਂ ਸੈਂਸੇਸ਼ਨ ਵੀ ਜਿੱਦਾਂ ਆਵਾਜ਼ਾਂ ਉਸ ਨੂੰ ਜਿਹੜੀਆਂ ਸੁਣ ਰਹੀਆਂ, ਇਹਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਲੱਗ ਰਹੀ ਆ, ਉਹੀ ਉਸੇ ਤਰ੍ਹਾਂ ਦੀ ਲੱਗ ਰਹੀ ਹੈ ਜਿਹੜੀ ਹਵਾਨਾ ਦੇ ਵਿੱਚ ਜਿਹੜੇ ਅਮਰੀਕਨ ਡਿਪਲੋਮੈਟ ਸੀ ਉਹਨਾਂ ਨੂੰ ਆਈ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਅਮਰੀਕਨ ਡਿਪਲੋਮੈਟਸ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਬੁਲਾ ਲਿਆ ਗਿਆ ਸੀ। ਮਾਈਕ ਪੋਂਪੇਓ ਨੇ ਉੱਦਾਂ ਜਿਹੜਾ ਆ ਉਹ ਆਖਿਆ ਆ ਵੀ ਇਹ ਬਿਲਕੁਲ ਇੰਟਾਇਰਲੀ ਕੰਸਿਸਟੈਂਟ ਆ, ਕਿਉਂਕਿ CIA ਦੇ ਵੀ ਇਹ ਚੀਫ ਰਹਿ ਚੁੱਕੇ ਨੇ, ਸੋ ਇਹ ਦੇਖਦੇ ਨੇ ਵੀ ਇਹ ਜਿਹੜਾ ਸੋਨਿਕ ਅਟੈਕ ਜਿਹੜਾ ਆ ਉਹ ਕੀਤਾ ਗਿਆ ਹੋ ਸਕਦਾ ਆ ਜਿਹੜੇ ਉੱਥੋਂ ਦੇ ਇਸ ਇੰਪਲੋਈ ਦੇ ਨਾਲ, ਗਵਰਨਮੈਂਟ ਇੰਪਲੋਈ ਦੇ ਨਾਲ। ਸੋ ਇਹ ਹੁਣ US ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ ਚਾਈਨਾ ਦੀ ਸਰਕਾਰ ਦੇ ਨਾਲ ਜਿਹੜੇ ਇਸੇ ਨੂੰ ਲੈ ਕੇ ਜਿਹੜੀ ਗੱਲਬਾਤ ਵੀ ਕਰ ਰਿਹਾ ਵੀ ਚੱਕਰ ਕੀ ਆ, ਕਾਰਨ ਕੀ ਆ, ਤੇ ਉੱਦਾਂ ਉਹ ਜਿਹੜਾ ਬੰਦਾ ਇਸ ਟਾਈਮ ਜ਼ੇਰੇ ਇਲਾਜ ਦੱਸਿਆ ਜਾਂਦਾ ਹੈ। ਜੀ ਬਿਲਕੁਲ, ਜੇ ਦੱਸਦੇ ਜਾਈਏ ਸਰੋਤਿਆਂ ਨੂੰ, ਇਹ ਜਿਹੜਾ ਸੋਨਿਕ ਅਟੈਕ ਆ ਸਭ ਤੋਂ ਪਹਿਲਾਂ ਇਹ ਕਿਊਬਾ ਦੇ ਵਿੱਚ ਹੋਇਆ ਸੀ। ਕਿਊਬਾ ਦੇ ਵਿੱਚ ਬਹੁਤ ਸਾਰੇ ਜਿਹੜੇ US ਦੇ ਐਮਬੈਸੀ ਦੇ ਇੰਪਲਾਈ ਸੀਗੇ, ਉਹਨਾਂ ਨੂੰ ਇਹ ਜਿਹੜੀ ਹੈਲਥ ਇਸ਼ੂ ਜਿਹੜਾ ਉਹਨਾਂ ਦੇ ਕੰਨਾਂ ਦੇ ਵਿੱਚ, ਉਹ ਪਤਾ ਨਹੀਂ ਕਿਸ ਹਿਸਾਬ ਨਾਲ ਕਹਿੰਦੇ ਪਈ ਉਹ ਜਿਹੜੇ ਅਟੈਕ ਕਰਦੇ ਆ, ਜਿਹੜਾ ਅਟੈਕ ਜਿਹੜੀ ਤੁਹਾਡੀ ਸਾਊਂਡ ਹੁੰਦੀ ਆ ਜਾਂ ਕੰਨ ਉਹਨਾਂ ਦੇ ਉੱਤੇ ਬਹੁਤ ਬੁਰਾ ਅਸਰ ਹੁੰਦਾ ਹੈਗਾ ਆ। ਸੋ ਸੇਮ ਹੀ ਕਹਿੰਦੇ ਆ ਵੀ ਚਾਈਨਾ ਦੇ ਵਿੱਚ ਹੋ ਰਿਹਾ ਆ, ਤੇ ਚਾਈਨਾ ਦੇ ਨਾਲ ਕਾਫੀ ਕੁਝ US ਦਾ ਚੱਲ ਰਿਹਾ ਹੈਗਾ। ਆਪਾਂ ਕੱਲ ਜਿਸ ਤਰ੍ਹਾਂ ਦੱਸਿਆ ਸੀ ਵੀ ਜਿਹੜੀਆਂ ਆਟੋ ਪਾਰਟਸ ਤੇ ਆਟੋਜ਼ ਹੈਗੀਆਂ ਉਹਨਾਂ ਦੇ ਉੱਤੇ ਕਾਫੀ ਉਹਨਾਂ ਨੇ ਟੈਰਿਫ ਘਟਾਇਆ ਹੈਗਾ, ਪਰ ਦੂਸਰੇ ਪਾਸੇ ਕਦੇ ਗਰਮ ਮਾਹੌਲ ਹੋ ਜਾਂਦਾ। ਅੱਜ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਤਰ੍ਹਾਂ ਨਾਲ ਚਾਈਨਾ ਨੂੰ ਬਲੇਮ ਦੇ ਦਿੱਤਾ ਹੈਗਾ ਵੀ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੀ ਹੈਗੇ ਆ, ਉਹਨਾਂ ਨੇ ਜਿਹੜੀ ਨਾਰਥ ਕੋਰੀਆ ਦੀ ਸਮਿਟ ਹੋਣੀ ਸੀ ਉਹਨੂੰ ਇੱਕ ਤਰ੍ਹਾਂ ਨਾਲ ਸੈਬੋਟਾਜ ਕੀਤਾ ਹੈਗਾ ਆ। ਉਹਨਾਂ ਨੇ ਦੱਸਿਆ ਵੀ ਜਿਸ ਕਿਉਂਕਿ ਪਹਿਲਾਂ ਤਾਂ ਸਾਰੀ ਮੀਟਿੰਗ ਐਵਰੀਥਿੰਗ ਸੈੱਟ ਸੀ, ਰੈਡੀ ਸੀ ਨਾਰਥ ਕੋਰੀਆ ਦਾ ਲੀਡਰ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਦੇ ਲਈ, ਪਰ ਜਦੋਂ ਨਾਰਥ ਕੋਰੀਆ ਦਾ ਲੀਡਰ ਦੂਸਰੀ ਵਾਰੀ ਚਾਈਨਾ ਦੇ ਵਿੱਚ ਗਿਆ ਹੈਗਾ ਮਿਲਣ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ, ਤੇ ਉਸ ਤੋਂ ਬਾਅਦ ਜਿਹੜਾ ਆ ਉਹ ਪਿੱਛੇ ਹਟ ਗਿਆ ਪਈ, ਉਸਨੇ ਇੱਕ ਤਰ੍ਹਾਂ ਨਾਲ ਬਹਾਨੇ ਜਲਾਣੇ ਸ਼ੁਰੂ ਕਰ ਦਿੱਤੇ। ਜੀ ਬਿਲਕੁਲ ਬਿਲਕੁਲ, ਇਹ ਜਿਹੜੀ ਆ ਕਾਫੀ ਵੱਡੇ ਜਿਹੜੇ ਸਵਾਲ ਆ ਉਹ ਇਸ ਟਾਈਮ ਚੱਲ ਰਹੇ ਆ। ਸੋ ਜਿੱਦਾਂ ਕਈ ਜਾਣੇ ਕਹਿੰਦੇ ਆ ਵੀ ਜਿਹੜਾ ਨਾਰਥ ਕੋਰੀਆ ਬਿਲਕੁਲ ਕਠਪੁਤਲੀ ਆ ਇਸ ਟਾਈਮ ਚਾਈਨਾ ਦੀ, ਜਿੱਦਾਂ ਉਹ ਕਹਿ ਰਹੇ ਨੇ। ਵੈਸੇ ਦੇਖਿਆ ਜਾਵੇ ਤਾਂ ਰਾਸ਼ਟਰਪਤੀ ਟਰੰਪ ਦੇ ਗੂੜੇ ਮਿੱਤਰ ਵੀ ਜਿਹੜੇ ਦੱਸੇ ਜਾਂਦੇ ਨੇ ਚਾਈਨਾ ਦੇ ਜਿਹੜੇ ਰਾਸ਼ਟਰਪਤੀ ਨੇ, ਬਹੁਤ ਵਾਰੀ ਉਹਨਾਂ ਦੀ ਜਿਹੜੀ ਮਾਰੋ-ਲਾਗੋ ਦੇ ਵਿੱਚ ਉਹਨਾਂ ਨੂੰ ਮਿਲੇ ਵੀ ਸੀਗੇ। ਸਭ ਨੂੰ ਯਾਦ ਹੋਵੇਗਾ ਵੀ ਜਦੋਂ ਆਏ ਸੀਗੇ ਚਾਈਨਾ ਦੇ ਰਾਸ਼ਟਰਪਤੀ ਇੱਥੇ ਘੁੰਮਣ ਦੇ ਲਈ ਤੇ ਇੱਥੇ ਸੱਦੇ ਦੇ ਉੱਤੇ, ਤਾਂ ਉੱਥੇ ਮਾਰੋ-ਲਾਗੋ ਦੇ ਵਿੱਚ ਮਿਲੇ ਸੀਗੇ ਰਾਸ਼ਟਰਪਤੀ ਟਰੰਪ ਨੂੰ। ਤਾਂ ਉਦੋਂ ਵੀ ਚੰਗਾ ਕਿਹਾ ਸੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਟੈਰਿਫਸ ਦੀ ਗੱਲ ਆਪਾਂ ਕਰ ਰਹੇ ਸੀ, ਟ੍ਰੇਡ ਵਾਰ ਨੂੰ ਜਦੋਂ ਥੰਮ ਰਹੇ ਸੀਗੇ, ਉਦੋਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਇਹੀ ਕਹਿ ਰਹੇ ਸੀਗੇ ਵੀ ਮੇਰੇ ਬੜੇ ਚੰਗੇ ਮਿੱਤਰ ਹੈਗੇ ਆ। ਸੋ ਇਹ ਪਤਾ ਨਹੀਂ ਹੁਣ ਅਚਾਨਕ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਵੀ ਕੀ ਹੋਇਆ ਆ, ਪਰ ਆਈ ਥਿੰਕ ਉਹ ਜਿੱਦਾਂ ਆਪਾਂ ਪਹਿਲੋਂ ਵੀ ਕਈ ਜਿਹੜੇ ਸਿਆਸੀ ਪੰਡਤ ਆ ਉਹਨਾਂ ਦੀਆਂ ਗੱਲਾਂ ਦੇ ਉੱਤੇ ਜੇ ਟਿੱਪਣੀਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਸੀ ਵੀ ਸਾਰੇ ਆਂਡੇ ਇੱਕੋ ਟੋਕਰੀ 'ਚ ਪਾ ਕੇ ਜਿਹੜੇ ਇਸ ਟਾਈਮ ਰਾਸ਼ਟਰਪਤੀ ਟਰੰਪ ਘੁੰਮ ਰਹੇ ਆ, ਤੇ ਇਸ ਲਈ ਖਤਰਾ ਜਿਹੜਾ ਉਹ ਬਣਿਆ, ਤੇ ਇਸ ਲਈ ਆਰਮ ਟਵਿਸਟ ਜਿਹੜੀ ਆ ਉਹਨਾਂ ਦੀ ਈਜ਼ੀਲੀ ਉਹ ਕਰਨ ਦੇ ਵਿੱਚ ਕਾਮਯਾਬ ਵੀ ਜਿਹੜੇ ਉਹ ਹੋ ਰਹੇ ਨੇ। ਜੀ ਦੂਸਰੇ ਪਾਸੇ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਹੈਗੇ ਆ ਮੂਨ ਜੇ-ਇਨ, ਉਹ ਪ੍ਰੈਜ਼ੀਡੈਂਟ ਟਰੰਪ ਨੂੰ ਕੱਲ ਮਿਲਣ ਆਏ ਤੇ ਕਹਿੰਦੇ ਵੀ ਕਾਫੀ ਕੁਝ ਚੇਂਜ ਦਿਸਿਆ, ਕਿਉਂਕਿ ਉਹਨਾਂ ਦਾ ਮੇਨ ਰੀਜ਼ਨ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਦਾ ਇਹ ਸੀ ਵੀ ਜਿਹੜੀ ਸਮਿਟ ਹੋਣੀ ਹੈਗੀ ਆ, ਸਮਿਟ ਦੇ ਵਿੱਚ ਜਿਹੜੇ ਆ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਉਹਨਾਂ ਨੇ ਸਕ੍ਰਿਪਟ ਦੱਸਣੀ ਸੀ ਵੀ ਕਿਸ ਤਰ੍ਹਾਂ ਜਿਹੜਾ ਡੀਲ ਕਰਨਾ ਹੈਗਾ ਉੱਥੇ ਦੇ ਨਾਰਥ ਕੋਰੀਆ ਦੇ ਲੀਡਰ ਨਾਲ। ਪਰ ਹੁਣ ਕਿਉਂਕਿ ਜਿਹੜਾ ਨਾਰਥ ਕੋਰੀਆ ਆਪਣੇ ਹੱਥ ਪਿੱਛੇ ਨੂੰ ਖਿੱਚ ਰਿਹਾ ਹੈਗਾ ਤੇ ਕਹਿੰਦੇ ਵੀ ਇਹ ਟੋਟਲੀ ਜਿਹੜਾ ਚੇਂਜ ਹੋ ਗਿਆ, ਤੇ ਹੁਣ ਜਿਹੜਾ ਜਿਹੜੇ ਸਾਊਥ ਕੋਰੀਆ ਦੇ ਲੀਡਰ ਸੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਵੀ ਆਪਾਂ ਕਿਸ ਤਰ੍ਹਾਂ ਕੋਸ਼ਿਸ਼ ਕਰ ਸਕਦੇ ਆ ਵੀ ਜਿਹੜੀ ਇਹ ਸਮਿਟ ਆ ਇਹ ਜਿਹੜੀ ਹੋਵੇ। ਬਿਲਕੁਲ, ਜਿੱਦਾਂ ਕੱਲ ਵੀ ਦੱਸਦੇ ਸੀ ਵੀ ਉਹਨਾਂ ਨੂੰ ਠੰਡਿਆ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਨਗੇ, ਤੇ ਕਿਉਂਕਿ ਉਹ ਜੇ ਉਹ ਦੇਖੇ ਜਾਈਏ ਵੀ ਉੱਥੋਂ ਦੇ ਮੁਲਕ ਦੇ ਲੋਕ ਦੋਨਾਂ ਹੀ ਪਾਸਿਓਂ ਚਾਹੁੰਦੇ ਨੇ ਵੀ ਸਾਨੂੰ ਉਹਦੇ ਵਿੱਚ ਬਾਰਡਰਾਂ ਦੇ ਨਾਲ ਕੀ ਰੱਖਿਆ ਆ, ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੇ ਆ, ਬੋਲੀ ਸਾਡੀ ਭਾਸ਼ਾ ਜਿਹੜੀ ਇੱਕੋ ਜਿਹੀ ਆ। ਸੋ ਇੱਕ ਵੱਡਾ ਮੁਲਕ ਜਿਹੜਾ ਉਹ ਬਣਨਾ ਚਾਹੀਦਾ, ਪਰ ਲੱਗਦਾ ਨਹੀਂ ਆ। ਤੇ ਇੱਕ ਹਰਜੋਤ ਸਿੰਘ ਜੀ, ਮੈਂ ਇਸ ਦੇ ਬਾਬਤ ਹੋਰ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਕਿਮ ਯੋਂਗ ਉਨ ਜਿਹੜਾ ਇਸ ਟਾਈਮ ਇਸ ਲਈ ਵੀ ਜ਼ਿਆਦਾ ਡਰਿਆ ਹੋਇਆ ਸਮਿਟ ਤੇ ਜਾਣ ਦੇ ਲਈ, ਕਹਿੰਦਾ ਉਹਨੂੰ ਲੱਗਦਾ ਵੀ ਉਹਦੇ ਪਿੱਛੋਂ ਜਿਹੜਾ ਆਰਮੀ ਨੇ ਕੂਪ ਕਰ ਦੇਣਾ, ਵੀ ਮੈਂ ਉੱਥੇ ਸਿੰਗਾਪੁਰ 'ਚ ਗਿਆ ਤੇ ਆਉਂਦਿਆਂ ਨੂੰ ਜਿਹੜਾ ਤਖਤਾ ਪਲਟਿਆ ਹੋਣਾ ਆ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਬਹੁਤ ਸਾਰੇ ਜਿਹੜੇ ਮੁਲਕ ਆ ਇਸ ਫਿਰਾਕ ਦੇ ਵਿੱਚ ਹੋਣਗੇ
ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਤਖਤਾ ਆ ਉਹ ਪਲਟਿਆ ਜਾ ਸਕੇ। ਸੋ ਤਾਂ ਹੀ ਜਦੋਂ ਵੀ ਉਹ ਚਾਈਨਾ ਦੇ ਵਿੱਚ ਉਹ ਜਾਂਦਾ ਹੈ, ਚੁੱਪ ਚਪੀਤੇ ਜਾਂਦਾ ਹੈ, ਜਦੋਂ ਵਾਪਸ ਆਉਣ ਲੱਗਦਾ ਉਦੋਂ ਹੀ ਪਤਾ ਲੱਗਦਾ ਆ ਵੀ ਅੱਜ ਟ੍ਰੇਨ ਤੇ ਚੜ੍ਹ ਗਿਆ ਤੇ ਕੱਲ੍ਹ ਨੂੰ ਪਹੁੰਚ ਜਾਣਾ ਉਹਨੇ ਨਾਰਥ ਕੋਰੀਆ ਦੇ ਵਿੱਚ। ਸੋ ਇੱਕ ਡਰ ਜਿਹੜਾ ਉਸਨੂੰ ਇਹ ਵੀ ਜਿਹੜਾ ਪਿੱਛੋਂ ਜਿਹੜਾ ਉਹ ਸਤਾ ਰਿਹਾ ਆ, ਸੱਤਾ ਜਿਹੜੀ ਉਹ ਆਪਣੇ ਹੱਥੋਂ ਉੱਥੋਂ ਦੀ ਗਵਾਉਣਾ ਨਹੀਂ ਚਾਹੁੰਦਾ ਵੀ ਇਸ ਟਾਈਮ ਸ਼ਾਸਕ ਆ, ਰੱਬ ਵਾਂਗੂ ਆਪਣੇ ਆਪ ਨੂੰ ਉਹ ਜਿਹੜਾ ਪੂਜਾ ਕਰਵਾਉਂਦਾ ਹੈ ਆਪਣੀ। ਸੋ ਕਹਿੰਦਾ ਨਹੀਂ ਆ ਵੀ ਬਾਅਦ ਦੇ ਵਿੱਚ ਉਹਦੇ ਕਾਲ ਕੋਠਰੀ ਦੇ ਵਿੱਚ ਗਦਾਫੀ ਵਾਂਗੂ ਜਿਹੜੇ ਜੀ ਤੇ ਸਦਾਮ ਹੁਸੈਨ ਵਾਂਗੂ ਜਿਹੜੇ ਅਸੀਂ ਬਾਕੀ ਦੇ ਜਿਹੜੇ ਰਹਿੰਦੇ ਦਿਨ ਉਹ ਗੁਜ਼ਾਰਾਂ। ਸੋ ਇਹ ਵੀ ਇੱਕ ਕਾਰਨ ਪਿੱਛੇ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਉਹ ਸਮਿਟ ਤੋਂ ਜਿਹੜਾ ਪਿੱਛੇ ਹਟ ਸਕਦਾ ਆ। ਤੇ ਉੱਧਰ ਜਿੱਦਾਂ ਆਪਾਂ ਗੱਲ ਹੀ ਕਰ ਰਹੇ ਆ, ਜਿਹੜੇ ਮਾਈਕ ਪੋਂਪੇਓ ਹੁਣੀ ਆ ਉਹ ਉਹਨਾਂ ਦੀ ਜਿਹੜੀ ਹਾਊਸ ਦੀ ਜਿਹੜੀ ਕਮੇਟੀ ਆ ਉਸ ਦੇ ਸਾਹਮਣੇ ਉਹ ਪੇਸ਼ ਹੋ ਰਹੇ ਨੇ ਤੇ ਉੱਥੇ ਵੀ ਕਹਿੰਦੇ ਵੀ ਇਸ ਜਿਹੜੀ ਟਰੰਪ ਕਿਮ ਦੀ ਸਮਿਟ ਆ ਉਸ ਦੇ ਉੱਤੇ ਜਿਹੜੀ ਬਣੀ ਹੋਈ ਚਿੰਤਾ ਬਣੀ ਹੋਈ ਆ ਜਾਂ ਬੱਦਲ ਮੰਡਰਾ ਰਹੇ ਆ, ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਉੱਥੇ ਕਿਤੇ ਜਾ ਸਕਦੇ ਆ ਤੇ ਫੋਰਨ ਅਫੇਅਰਸ ਕਮੇਟੀ ਦੇ ਸਾਹਮਣੇ ਅੱਜ ਉਹ ਪੇਸ਼ ਹੋ ਰਹੇ ਨੇ। ਜੀ ਬਿਲਕੁਲ, ਇਹ ਗੱਲ ਸਹੀ ਆ ਵੀ ਜਿਹੜੀ ਕਹਿੰਦੇ ਜੇ ਅਗਰ ਸਮਿਟ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ ਜਿਹੜੀ ਹਿਸਟਰੀ ਮੇਕਿੰਗ ਗੈਂਬਲ ਹੋਣੀ ਸੀਗੀ, ਪਰ ਹੁਣ ਹੋ ਸਕਦਾ ਇਹ ਨਾ ਵੀ ਹੋਵੇ। ਪਰ US ਜਿਹੜਾ ਆ ਪੂਰੀ ਤਰ੍ਹਾਂ ਨਾਲ ਟਰਾਈ ਕਰ ਰਿਹਾ ਹੈਗਾ ਆ, ਚਾਹੇ ਹੱਥ ਮਿਲਾ ਕੇ ਚਾਹੇ ਜ਼ੋਰ ਦੇ ਨਾਲ ਵੀ ਕੁਛ ਨਾ ਕੁਛ ਜਿਹੜਾ ਆ ਉੱਥੇ ਕੀਤਾ ਜਾਵੇ। ਜੀ ਜੀ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਆਪਾਂ ਇੱਕ ਲੈਂਦੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਇਦਾਂ ਹੀ ਗੱਲਾਂ ਬਾਤਾਂ ਦਾ ਖਬਰਾਂ ਦਾ ਜਿਹੜਾ ਸਿਲਸਿਲਾ ਆ ਪੰਜਾਬੀ ਰੇਡੀਓ USA ਦੇ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਚੱਲਦਾ ਰਹੇਗਾ ਜੀ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜ਼ੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916-725-4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888।
ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਰਾਇਲ ਕਿੰਗ USA ਸ਼ੱਬਾ ਥਿਆੜਾ, ਹਰਮਨ ਥਿਆੜਾ ਤੇ ਜੂਨੀਅਰ ਥਿਆੜਾ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਕਬੱਡੀ ਕੱਪ ਟੂਰਨਾਮੈਂਟ ਯੂਬਾ ਸਿਟੀ, ਜੋ ਕਿ ਹੋਣ ਜਾ ਰਿਹਾ ਹੈ 26 ਮਈ ਦਿਨ ਸ਼ਨੀਚਰਵਾਰ ਨੂੰ ਰਿਵਰ ਵੈਲੀ ਹਾਈ ਸਕੂਲ 801 ਅਲ ਮਾਰਗਰੀਟਾ ਰੋਡ ਯੂਬਾ ਸਿਟੀ ਵਿਖੇ। ਇਸ ਕਬੱਡੀ ਟੂਰਨਾਮੈਂਟ ਵਿੱਚ ਰਾਇਲ ਕਿੰਗਸ USA, ਟੀਮ ਕੈਨੇਡਾ, ਟੀਮ ਇੰਡੀਆ ਤੇ ਮਿਡ ਵੈਸਟ USA ਦੀਆਂ ਟੀਮਾਂ ਹਿੱਸਾ ਲੈਣਗੀਆਂ। ਚੋਟੀ ਦੇ ਸੁਪਰਸਟਾਰ ਕਬੱਡੀ ਪਲੇਅਰ ਇਸ ਟੂਰਨਾਮੈਂਟ ਵਿੱਚ ਆਪਣੇ ਜੌਹਰ ਦਿਖਾਉਣਗੇ। ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਮੈਚ ਹੋਣਗੇ ਅਤੇ ਉਸ ਉਪਰੰਤ ਰੰਗਾ ਰੰਗ ਮਨੋਰੰਜਨ ਦਾ ਪ੍ਰੋਗਰਾਮ ਹੋਵੇਗਾ। ਸਿਕਿਉਰਿਟੀ ਦਾ ਖਾਸ ਪ੍ਰਬੰਧ ਹੈ, ਲੰਗਰ ਅਟੁੱਟ ਵਰਤੇਗਾ। ਹੋਰ ਜਾਣਕਾਰੀ ਲਈ ਕਾਲ ਛੱਬਾ ਥਿਆੜਾ 530 682 58 61 530 682 5861। ਪਹੁੰਚਣਾ ਨਾ ਭੁੱਲਿਓ। ਯੂਬਾ ਸਿਟੀ ਕਬੱਡੀ ਕੱਪ ਟੂਰਨਾਮੈਂਟ 26 ਮਈ ਦਿਨ ਸ਼ਨੀਚਰਵਾਰ ਰਿਵਰ ਵੈਲੀ ਹਾਈ ਸਕੂਲ ਦੀਆਂ ਗਰਾਊਂਡਸ ਵਿੱਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਤੇ ਜੀ ਹਰਜੋਤ ਜੀ, ਆਪਾਂ ਵਧਦੇ ਹੁਣ ਆਪਣੀਆਂ ਅਗਲੀਆਂ ਖਬਰਾਂ ਦੇ ਵੱਲ। ਜੀ, ਸਭ ਤੋਂ ਪਹਿਲਾਂ ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਵੀ ਸਿੰਘ ਹੈਗੇ ਆ, ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਇੰਗਲੈਂਡ ਤੋਂ ਖਾਲਸਾ ਏਡ ਵਾਲੇ, ਉਹਨਾਂ ਨੇ ਬਹੁਤ ਹੀ ਵਧੀਆ ਕੰਮ ਪੂਰੀ ਦੁਨੀਆ ਦੇ ਵਿੱਚ ਕੀਤਾ ਹੈਗਾ ਆ। ਉਹਨਾਂ ਨੂੰ ਜਿਹੜਾ ਆ ਇੰਡੀਆ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੰਡੀਆ ਆਫ ਦਾ ਈਅਰ ਅਵਾਰਡ ਦੇਣਾ ਹੈਗਾ ਆ। ਨੋਮੀਨੀ ਉਹਨਾਂ ਨੂੰ ਕੀਤਾ ਗਿਆ ਹੈਗਾ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲਗਭਗ ਉਹ ਹਰ ਟੀਵੀ ਸਟੇਸ਼ਨ ਤੇ ਆਏ ਆ। US ਦੇ ਵਿੱਚ ਵੀ, ਇੰਗਲੈਂਡ ਦੇ ਤਾਂ ਬਹੁਤ ਸਾਰੇ ਟੀਵੀ ਸਟੇਸ਼ਨਾਂ ਨੇ ਉਹਨਾਂ ਦੇ ਘੰਟਾ ਡੇਢ ਘੰਟਾ ਪ੍ਰੋਗਰਾਮ ਵੀ ਕੀਤੇ ਆ, ਜੋ ਕੁਝ ਉਹਨਾਂ ਨੇ ਜਿਹੜਾ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਕੀਤਾ ਹੈਗਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਉਹਨਾਂ ਨੂੰ ਇੰਡੀਅਨ ਆਫ ਦਾ ਈਅਰ ਅਵਾਰਡ ਨੋਮੀਨੇਟ ਕੀਤਾ ਗਿਆ ਤੇ ਉਹਨਾਂ ਨੇ ਉਸ ਨੂੰ ਟਰਨ ਡਾਊਨ ਕਰ ਦਿੱਤਾ। ਉਹ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਇੰਡੀਅਨ ਨਹੀਂ ਕਹਿੰਦਾ। ਇਹ ਰਵੀ ਸਿੰਘ ਖਾਲਸਾ ਏਡ ਵਾਲੇ ਕਹਿੰਦੇ ਆ ਵੀ ਮੈਂ ਆਪਣੀ ਜਿਹੜੀਆਂ ਪੰਜਾਬੀ ਰੂਟਸ ਹੈਗੀਆਂ ਆ ਉਹਨਾਂ ਦੇ ਉੱਤੇ ਮੈਨੂੰ ਮਾਣ ਹੈਗਾ ਆ। ਤੇ ਇਹ ਦੱਸਦੇ ਜਾਈਏ ਸਰੋਤਿਆਂ ਨੂੰ, ਜਿਹੜੇ ਰਵਿੰਦਰ ਸਿੰਘ, ਜਿਨ੍ਹਾਂ ਨੂੰ ਨਿਕਨੇਮ ਰਵੀ ਸਿੰਘ ਕਰਕੇ ਜਾਣਿਆ ਜਾਂਦਾ ਆ, ਉਹ ਸਿੰਗਾਪੁਰ ਦੇ ਬੋਰਨ ਹੈਗੇ ਆ ਤੇ ਇੰਗਲੈਂਡ ਦੇ ਅੱਜ ਕੱਲ੍ਹ UK ਦੇ ਸਿਟੀਜ਼ਨ ਹੈਗੇ ਆ। ਤੇ 1999 ਦੇ ਵਿੱਚ ਉਹਨਾਂ ਨੇ ਜਿਹੜੀ ਖਾਲਸਾ ਏਡ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ ਉਹ ਸ਼ੁਰੂ ਕੀਤੀ ਸੀ।
ਮੈਂ ਉਹਨਾਂ ਦੀ ਇੱਕ ਵਾਰੀ ਇੱਕ ਇੰਟਰਵਿਊ ਵੀ ਸੁਣੀ ਸੀ ਵੀ ਉਹਨਾਂ ਦਾ ਸ਼ੁਰੂ ਕਰਨ ਦਾ ਕਾਰਨ ਕੀ ਸੀ। ਉਹ ਕਹਿੰਦੇ ਵੀ ਮੇਰੇ ਦੋਸਤ ਦਾ ਇੰਡੀਆ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਕਤਲ ਕਰ ਦਿੱਤਾ ਗਿਆ ਸੀ, ਉਸ ਨੂੰ ਝੂਠਾ ਖਾੜਕੂ ਬਣਾ ਕੇ। ਉਸ ਤੋਂ ਬਾਅਦ ਕਹਿੰਦਾ ਮੈਂ ਸੋਚਿਆ ਵੀ ਮੈਂ ਉਸ ਇਸ਼ੂ ਨੂੰ ਲੈ ਕੇ ਦੁਨੀਆ ਦੇ ਵਿੱਚ ਇੱਕ ਭਲੇ ਦਾ ਕੰਮ ਸ਼ੁਰੂ ਕਰੂੰਗਾ ਤਾਂ ਕਿ ਜਿਹੜਾ ਉਹ ਮੇਰੇ ਮਨ ਦੇ ਵਿੱਚ ਰਹੇ ਵੀ ਮੇਰੇ ਦੋਸਤ ਨੂੰ ਇਸ ਤਰ੍ਹਾਂ ਕਤਲ ਕੀਤਾ ਗਿਆ ਸੀ, ਜੋ ਕਿ ਬਿਲਕੁਲ ਕਿਸੇ ਤਰ੍ਹਾਂ ਦਾ ਉਹਦੇ ਦੇ ਉੱਤੇ ਕੋਈ ਚਾਰਜਸ ਨਹੀਂ ਸੀ, ਝੂਠਾ ਮੁਕਾਬਲਾ ਜੀ। ਸੋ ਇਸ ਜਿਹੜੀ ਖਬਰ ਆਈ ਆ, ਇਹ ਤੋਂ ਬਾਅਦ ਫਿਰ ਜਿਹੜਾ ਫੇਸਬੁੱਕ ਆ ਉਹ ਕਾਫੀ ਗਰਮਾਇਆ ਹੋਇਆ ਹੈਗਾ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹਨੂੰ ਐਪਰੀਸ਼ੀਏਟ ਕਰ ਰਹੇ ਹੈਗੇ ਆ ਵੀ ਉਸਨੇ ਜਿਹੜਾ ਅਵਾਰਡ ਨਹੀਂ ਲਿਆ, ਇਹ ਵਧੀਆ ਗੱਲ ਕੀਤੀ ਹੈਗੀ। ਨੋਮੀਨੇਸ਼ਨ ਨੂੰ ਜਿਹੜਾ ਠੁਕਰਾ ਦਿੱਤਾ ਆ ਉਹ ਜਿਹੜਾ ਬੜਾ ਵਧੀਆ ਆ। ਬਹੁਤ ਸਾਰੇ ਲਿਖ ਰਹੇ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ। ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਹੇਠਾਂ ਜਿਹੜੀਆਂ ਲਿਖ ਰਹੇ ਆ। ਪਰ ਦੇਖੋ ਇਹੋ ਜਿਹੇ ਮੌਕਿਆਂ ਦੇ ਉੱਤੇ ਸਟੈਂਡ ਲੈਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਤੁਸੀਂ ਜਿਸ ਪਾਸੇ ਵੱਲ ਨੂੰ ਜੇ ਤੁਹਾਡਾ ਸਟੈਂਡ ਆ, ਜੇ ਉੱਥੋਂ ਤੁਸੀਂ ਡਗਮਗਾਉਂਦੇ ਰਹੋਗੇ ਤਾਂ ਫਿਰ ਉਹ ਗੱਲ ਨਹੀਂ ਬਣਦੀ, ਨਾ ਹੀ ਲੋਕ ਫਿਰ ਐਪਰੀਸ਼ੀਏਟ ਕਰਦੇ ਜਿਹੜੇ ਤੁਸੀਂ ਸਟੈਂਡ ਦੇ ਉੱਤੇ ਖੜੇ ਆ। ਸੋ ਉਹ ਉਸ ਚੀਜ਼ ਦੇ ਉੱਤੇ ਗੱਲ ਕਰਦੇ ਆ। ਸਿੰਗਾਪੁਰ ਦੇ ਉਹ ਬੋਰਨ ਨੇ, ਯੂਕੇ ਦੇ ਉਹ ਸਿਟੀਜ਼ਨ ਨੇ, ਆਪਣੇ ਆਪ ਨੂੰ ਪੰਜਾਬੀ ਤੇ ਸਿੱਖ ਜਿਹੜੇ ਉਹ ਖਵਾਉਂਦੇ ਨੇ। ਇੰਡੀਅਨ ਦਾ ਜਿਹੜਾ ਉਹ ਚਲੋ ਅਵਾਰਡ ਉਹਨਾਂ ਨੂੰ ਤਾਂ ਉਹ ਕੋਸ਼ਿਸ਼ ਹੋਊਗੀ ਸਰਕਾਰ ਦੀ ਵੀ ਆਪਣੇ ਵੱਲ ਨੂੰ ਜਿਹੜਾ ਉਹ ਕੀਤਾ ਜਾਵੇ ਕਿਸੇ ਤਰੀਕੇ ਦੇ ਨਾਲ, ਪਰ ਉਹਨਾਂ ਦਾ ਜਿਹੜਾ ਸਟੈਂਡ ਆ ਉਸੇ ਤਰੀਕੇ ਨਾਲ ਕਾਇਮ ਹੈਗਾ। ਪਰ ਦੂਸਰੇ ਪਾਸੇ ਆਪਾਂ ਕਈ ਵਾਰੀ ਹੈਰਾਨ ਹੋਈਦਾ ਰਾਜਕਨਵੀਰ ਸਿੰਘ ਜੀ, ਸਾਡੇ ਵੀ ਕਈ ਵਾਰ ਰੇਡੀਓ ਸਟੇਸ਼ਨ ਦੇ ਉੱਤੇ ਕਾਲਸ ਆਉਂਦੀਆਂ ਹੈਗੀਆਂ, ਜਾਂ ਮੈਂ ਹੋਰ ਵੀ ਦੇਖਦਾ ਹੁੰਦਾ ਕਈ ਵਾਰੀ ਹੋਰ ਟੀਵੀ ਸਟੇਸ਼ਨ ਜਾਂ ਰੇਡੀਓ ਸਟੇਸ਼ਨ ਦੇ ਉੱਤੇ ਕਾਲਸ ਹੁੰਦੀਆਂ ਹੈਗੀਆਂ, ਤੇ ਉਹਨਾਂ ਕਾਲਾਂ ਦੇ ਵਿੱਚ ਜਿਹੜੇ ਇੱਥੇ 20-20 ਸਾਲ ਤੋਂ ਰਹਿ ਰਹੇ ਆ ਅਮਰੀਕਨ ਸਿਟੀਜ਼ਨ ਆ, ਉਹ ਇਹ ਕਹੂਗੇ ਜੀ ਸਾਡੇ ਮੁਲਕ ਦੇ ਵਿੱਚ ਇੰਡੀਆ 'ਚ ਆ ਕੁਛ ਹੋ ਰਿਹਾ ਵੀ ਯਾਰ ਤੁਸੀਂ ਤਾਂ ਹੁਣ ਅਮਰੀਕਨ ਸਿਟੀਜ਼ਨ ਬਣ ਗਏ, ਤੁਸੀਂ ਘੱਟੋ ਘੱਟ ਸੋਸ਼ਲ ਸਿਕਿਉਰਿਟੀ ਇੱਥੋਂ ਦੀ ਲੈਣੀ, ਬੈਨੀਫਿਟ ਇੱਥੋਂ ਦੇ ਲੈਣਾ ਤੇ ਮੁਲਕ ਉਹ ਤੁਹਾਡਾ ਹੈ। ਉਹ ਠੀਕ ਆ, ਆਪਾਂ ਉੱਥੇ ਜੰਮੇ ਹੈਗੇ ਆ, ਸਾਡੀ ਜਨਮ ਭੂਮੀ ਹੈਗੀ ਆ, ਪਰ ਜਿੱਥੇ ਤੁਸੀਂ ਸਿਟੀਜ਼ਨ ਆ ਫਿਰ ਤੁਸੀਂ ਕਹੀ ਜਾਂਦੇ ਜੀ ਅਸੀਂ ਇੰਡੀਆ ਤੋਂ ਸਾਡੇ ਮੁਲਕ 'ਚ ਆ ਹੋਇਆ ਹਨਾ, ਤੇ ਇਹ ਬਿਲਕੁਲ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਕੁਛ ਹੋਰ ਖਬਰਾਂ ਦੇ ਉੱਤੇ ਜੇ ਨਜ਼ਰ ਮਾਰੀਏ, ਫਰੈਜ਼ਨੋ ਤੋਂ ਇਹ ਜਿਹੜੀ ਅਗਲੀ ਖਬਰ ਆ ਰਹੀ ਹੈ, ਉੱਥੇ ਦਾ ਇੱਕ ਬੈਂਕ ਮੈਨੇਜਰ ਪਹਿਲੋਂ ਜਿਹੜਾ ਸੀਗਾ 35 ਸਾਲ ਕਹਿੰਦੇ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ, ਸਿਲਵੀਆ ਓਚਾ, ਉਹਨਾਂ ਨੂੰ ਹੁਣ 18 ਮਹੀਨਿਆਂ ਦੀ ਜਿਹੜੀ ਕੈਦ ਆ ਉਹ ਸਜ਼ਾ ਬੋਲ ਗਈ ਆ। ਕਾਰਨ ਕੀ ਸੀ ਵੀ ਕਹਿੰਦੇ ਉਹਨੇ $1,65,850 ਉੱਥੋਂ ਦੇ ਵਾਲਟ ਦੇ ਵਿੱਚੋਂ ਅੰਬੈਜ਼ਲ ਕੀਤੇ, ਕਿਤੇ ਚੋਰੀ ਜਿਹੜੇ ਕੈਸ਼ ਆ ਉਹ ਉੱਥੋਂ ਕੱਢ ਲਏ ਸੀਗੇ। ਬੈਂਕ ਆਫ ਅਮਰੀਕਾ ਦੀ ਜਿਹੜੀ ਟੁਲੈਰੀ ਐਵਨਿਊ ਦੇ ਉੱਤੇ ਜਿਹੜੀ ਹੈਗੀ ਆ ਬ੍ਰਾਂਚ, ਉੱਥੇ ਦੀ ਇਹ ਮੈਨੇਜਰ ਸੀਗੀ ਬੇਬੀ, ਤੇ ਉੱਥੇ ਇਹਨੇ ਇਹ ਕੰਮ ਜਿਹੜਾ ਕੀਤਾ ਹੈ ਮਾਰਚ ਤੇ ਅਕਤੂਬਰ 2013 ਦੇ ਦਰਮਿਆਨ। ਤੇ ਕਹਿੰਦੇ ਵੀ ਹੋਰ ਕਿਸੇ ਕਈ ਇੰਪਲਾਈਜ਼ ਨੂੰ ਅੰਦਰ ਜਾ ਕੇ ਵਾਲਟ ਦੇ ਵਿੱਚ ਕੈਸ਼ ਨਹੀਂ ਸੀ ਜਿਹੜੀ ਉਹ ਕਾਊਂਟ ਕਰਨ ਦਿੰਦੀ, ਆਪ ਹੀ ਜਾਂਦੀ ਸੀ ਤੇ ਘੰਟਿਆਂ ਬੱਧੀ ਜਿਹੜੀ ਅੰਦਰ ਆਪਣੇ ਆਪ ਨੂੰ ਵਾਲਟ ਦੇ ਵਿੱਚ ਰੱਖਦੀ ਸੀ, ਤੇ ਫਿਰ ਹੌਲੀ ਹੌਲੀ ਮੈਨੂੰ ਲੱਗਦਾ ਜਿੰਨੇ ਇੱਕ ਪਰਸ ਦੇ ਵਿੱਚ ਆਉਂਦੇ ਸੀਗੇ ਉਹਨੇ ਕੁ ਲਈ ਆਉਂਦੀ ਸੀ। ਤੇ ਉਹਨੇ ਆਪਣੇ ਬॉयਫ੍ਰੈਂਡ ਦੇ ਨਾਂ ਦੇ ਉੱਤੇ ਇੱਕ ਉੱਥੇ ਅਕਾਊਂਟ ਵੀ ਬਣਾਇਆ ਸੀ, ਉਹਦੇ ਵਿੱਚ ਪੈਸੇ ਜਿਹੜੀ ਟ੍ਰਾਂਸਫਰ ਆ ਉਹ ਕਰਦੀ ਰਹਿੰਦੀ ਸੀ। ਤੇ FBI ਤੇ ਫ੍ਰੈਜ਼ਨੋ ਪੁਲਿਸ ਨੇ ਮਿਲ ਜੁਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਉਸ ਨੂੰ ਇਸ ਦੇ ਵਿੱਚ ਦੋਸ਼ੀ ਪਾਇਆ, ਤੇ ਹੁਣ 18 ਸਾਲਾਂ ਦੀ ਇਸ ਨੂੰ ਸਜ਼ਾ ਉਹ ਹੋਈ ਆ ਜੀ। ਬਿਲਕੁਲ 18 ਮਹੀਨਿਆਂ ਦੀ ਸੌਰੀ ਜੀ। ਅਗਲੀ ਖਬਰ ਵੀ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ ਉਹ ਬਹੁਤ ਵਧੀਆ ਖਬਰ ਹੈਗੀ ਆ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ, ਖਾਸ ਕਰਕੇ 99 ਸਟੋਰਾਂ ਵਾਲੇ, ਗਰੋਸਰੀ ਸਟੋਰਾਂ ਵਾਲੇ, ਲਿਕਰ ਸਟੋਰ, ਗੈਸ ਸਟੇਸ਼ਨ ਓਨਰਸ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਿਹੜੇ ਕੁਛ ਕੁ ਜਿਹੜੇ ਵਕੀਲ ਹੈਗੇ ਆ ਉਹਨਾਂ ਨੇ ਜਿਹੜੇ ਇੱਕ ਬੰਦੇ ਹਾਇਰ ਕਰਕੇ ਉਹ ਹਰ ਇੱਕ ਸਟੋਰ ਦੇ ਵਿੱਚ ਜਿਹੜੇ ਹੈਂਡੀਕੈਪ ਬੰਦੇ ਹੁੰਦੇ ਸੀ ਭੇਜਦੇ ਸੀ, ਤੇ ਸਾਰਿਆਂ ਨੂੰ ਪਤਾ ਹੀ ਆ ਵੀ ਸਟੋਰ ਦੇ ਵਿੱਚ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਜਿਹੜੀ ਹੈਗੀ ਕਮੀ ਹੁੰਦੀ ਹੈਗੀ ਆ। ਉਹ ਕਿਤੇ ਕਹਿ ਦਿੰਦੇ ਸੀ ਜੀ ਕਾਊਂਟਰ ਉੱਚਾ ਹੈਗਾ, ਕਿਤੇ ਕਹਿੰਦੇ ਬਾਥਰੂਮ ਜਿਹੜਾ ਆ ਉਹ ਹੈਂਡੀਕੈਪ ਬੰਦਿਆਂ ਦੇ ਲਈ ਪੂਰੀ ਤਰ੍ਹਾਂ ਜਿਹੜਾ ਕੰਪਲਾਇੰਸ 'ਚ ਨਹੀਂ ਹੈਗਾ, ਤੇ ਮੁੜ ਕੇ ਉਹਨਾਂ ਨੂੰ ਸੂ ਕਰ ਦਿੰਦੇ ਸੀ, ਤੇ ਉਹ ਸੂ ਆਲਮੋਸਟ 10 ਤੋਂ $15,000 ਜਿਹੜਾ ਗੈਸ ਸਟੇਸ਼ਨ ਜਾਂ ਲਿਕਰ ਸਟੋਰ ਓਨਰ ਉਹਨੂੰ ਪੈਂਦਾ ਸੀ। ਹੁਣ ਜਿਹੜੀ ਸਿਟੀ ਆਫ ਫ੍ਰਿਜ਼ਨੋ ਆ ਉਹ ਕਹਿੰਦੇ ਵੀ ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਤੀਜੀ ਸਭ ਤੋਂ ਵੱਡੀ ਸਿਟੀ ਆ ਜਿਹਦੇ ਵਿੱਚ ਇੱਦਾਂ ਦੇ ਜਿਹੜੇ ਕਲੇਮ ਆ ਉਹ ਹੋਏ ਹੈਗੇ ਆ, ਕਿਉਂਕਿ ਲਾਅ ਤਾਂ ਹੈਗਾ ਇੱਕ ADA ਕੰਪਲਾਇੰਸ ਦਾ, ਅਮਰੀਕਨ ਡਿਸੇਬਿਲਟੀ ਐਕਟ ਦਾ, ਪਰ ਉਹਨੂੰ ਜਿਹੜਾ ਮਿਸਯੂਜ਼ ਕੀਤਾ ਜਾਂਦਾ ਹੈਗਾ। ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰਸ ਆ ਉਹ ਸੈਕਰਾਮੈਂਟੋ ਵੀ ਇਕੱਠੇ ਹੋਏ ਸੀ, ਉਹਨਾਂ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਅਸੈਂਬਲੀ ਦੇ ਵਿੱਚ ਬਿੱਲ ਵੀ ਸੀ, ਉਹ ਹਜੇ ਪਾਸ ਹੋਇਆ ਕਿ ਨਹੀਂ ਹੋਇਆ ਉਹਦੇ ਬਾਰੇ ਤੁਹਾਨੂੰ ਬਾਅਦ 'ਚ ਦੱਸਾਂਗੇ। ਪਰ ਉਹਦੇ ਵਿੱਚ ਇਹ ਸੀ ਵੀ ਜੇ ਕਿਸੇ ਨੂੰ ਕੋਈ ਨੋਟਿਸ ਆਉਂਦਾ ਆ ਜਾਂ ਟਿਕਟ ਦਿੱਤੀ ਜਾਂਦੀ ਆ ਭਈ ਜੀ ਤੁਹਾਡਾ ਜਿਹੜਾ ਸਟੋਰ ਆ ਉਹ ਕੰਪਲਾਇੰਸ ਨਹੀਂ ਹੈਗਾ, ਇਹਦੇ ਵਿੱਚ ਨੁਕਸ ਹੈਗਾ, ਤੇ ਉਹ ਸਟੋਰ ਓਨਰ ਨੂੰ 6 ਮਹੀਨੇ ਜਾਂ 3 ਮਹੀਨੇ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹਨੂੰ ਉਹ ਫਿਕਸ ਕਰ ਲੈ। ਪਰ ਉਲਟਾ ਇਹ ਹੁੰਦਾ ਸੀ ਉਹ ਉਹਦੇ ਤੇ ਲਾਸੂਟ ਕਰ ਦਿੰਦੇ ਸੀ ਤੇ
ਬੰਦਾ ਕਹਿੰਦਾ ਵੀ ਹੁਣ ਮੈਂ ਵਕੀਲ ਹਾਇਰ ਕਰੂੰਗਾ, ਹੋਰ ਪੈਸੇ ਲੱਗੂਗੇ। ਸੋ 10 ਤੋਂ 15,000 ਡਾਲਰ ਦੇ ਕਰੀਬ ਪੈਂਦਾ ਸੀ। ਸੋ ਇਸੇ ਤਰ੍ਹਾਂ ਇੱਕ ਉਹਨਾਂ ਨੇ ਜਿਹੜੀ ਆ ਬਲੇਰੋ ਗੈਸ ਸਟੇਸ਼ਨ ਫ੍ਰਿਜ਼ਨੋ ਦੇ ਵਿੱਚ ਜਿਹੜਾ ਉਹਨਾਂ ਦੇ ਓਨਰ ਟੋਨੀ ਸਿੰਘ ਦੀ ਉਦਾਹਰਨ ਦਿੱਤੀ ਹੈਗੀ ਆ ਇੱਕ ਨਿਊਜ਼ਪੇਪਰ ਦੇ ਵਿੱਚ, ਵੀ ਕਿਸ ਤਰ੍ਹਾਂ ਉਹ ਕਹਿੰਦੇ ਵੀ ਮੈਂ 12 ਸਾਲਾਂ ਤੋਂ ਆਪਣੇ ਵਿੱਚੇ ਮੇਰੇ ਬੱਚੇ ਸਾਰੇ ਬੜੀ ਸਖਤ ਮਿਹਨਤ ਕਰਦੇ ਆ, ਤੇ ਉੱਤੋਂ ਆ ਝੂਠੇ ਜਿਹੜੇ ਇੱਦਾਂ ਦੇ ਜਿਹੜੇ ਲਾ ਸੂਟ ਆ ਉਹ ਫਾਈਲ ਕਰ ਦਿੰਦੇ ਹੈਗੇ ਆ, ਤੇ ਉਹ ਲਾ ਸੂਟ ਕਹਿੰਦੇ ਉਹਨਾਂ ਨੂੰ 15,000 ਡਾਲਰ ਦੇ ਕਰੀਬ ਪਿਆ। ਪਰ ਹੁਣ ਜਿਹੜੀ ਸਿਟੀ ਆਫ ਫ੍ਰਿਜ਼ਨੋ ਆ ਉਹ ਕਹਿੰਦੀ ਆ ਵੀ ਅਸੀਂ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੀ ਜਿਹੜੀ ਆ ਹੈਲਪ ਕਰਾਂਗੇ, ਜੇ ਕੋਈ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਲਾ ਸੂਟ ਕਰਦਾ ਹੈਗਾ ਉਹਦੇ ਲਈ ਉਹ ਕਹਿੰਦੇ ਵੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਅਸੈਸਮੈਂਟ ਕਰਾਉਣੀ ਪੈਂਦੀ ਹੈਗੀ ਆ, ਉਹਦੇ ਕਾਫੀ ਪੈਸੇ ਲੱਗਦੇ ਸੀ ਵੀ ਤੁਹਾਡਾ ਸਟੋਰ ਜਿਹੜਾ ਆ ADA ਕੰਪਲਾਇੰਸ ਹੈਗਾ ਕਿ ਨਹੀਂ, 500 ਤੋਂ ਲੈ ਕੇ 2,000 ਡਾਲਰ ਤੱਕ ਲੱਗਦਾ ਸੀ। ਸੋ ਉਹਦੇ ਵਿੱਚ ਵੀ ਜਿਹੜੀ ਸਿਟੀ ਆ ਉਹ ਹੈਲਪ ਕਰੂਗੀ। ਸਿਟੀ ਨੇ EMPLOYEE ਜਿਹੜੇ ਅਸਾਈਨ ਕੀਤੇ ਹੈਗੇ ਆ, ਹੋ ਸਕਦਾ ਕਿਸੇ ਤਰ੍ਹਾਂ ਦੀ ਥੋੜ੍ਹੀ ਬਹੁਤੀ ਫੰਡਿੰਗ ਵੀ ਉਹ ਕਰਨ ਜਿਹਦੇ ਨਾਲ ਤਾਂ ਕਿ ਤੁਸੀਂ ਕੰਪਲਾਇੰਸ ਦੇ ਵਿੱਚ ਆ ਜਾਓ। ਸੋ ਇਹ ਬਹੁਤ ਵਧੀਆ ਖਬਰ ਹੈਗੀ ਆ। ਸੋ ਫ੍ਰਿਜ਼ਨੋ ਸਿਟੀ ਵਾਂਗੇ ਜਿੱਥੇ ਵੀ ਆਪਣੇ ਸਮਾਲ ਬਿਜ਼ਨਸ ਓਨਰ ਆ ਉਹਨਾਂ ਨੂੰ ਆਪਣੇ ਸ਼ਹਿਰ ਦੇ ਜਿਹੜੇ ਮੇਅਰ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਵੀ ਠੀਕ ਆ, ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਆ ਜਾਂ ਅਸੀਂ ਕੰਪਲਾਇੰਸ ਨਹੀਂ ਹੈਗੇ। ਕਈ ਵਾਰੀ ਤਾਂ ਕੀ ਹੁੰਦਾ, ਨਵਾਂ ਬੰਦਾ ਸਟੋਰ ਬਾਈ ਕਰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਇਹ ਕੰਪਲਾਇੰਸ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਸੋ ਉਹਦੇ ਲਈ ਟਾਈਮ ਦਿੱਤਾ ਜਾਣਾ ਚਾਹੀਦਾ ਹੈਗਾ ਆ ਤਾਂ ਕਿ ਜਿਹੜਾ ਫਰੋਜੂਲੈਂਟ ਕਲੇਮ ਹੋ ਰਿਹਾ ਆ ਉਹ ਬੰਦ ਹੋਣ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸੈਕਰਾਮੈਂਟੋ ਤੋਂ ਜਿਹੜੀ ਖਬਰ ਆ ਰਹੀ ਆ। ਸੈਕਰਾਮੈਂਟੋ ਦੇ ਕਹਿੰਦੇ 3 ਨੇਬਰਹੁੱਡਸ ਦੇ ਵਿੱਚ ਜਿਹੜੇ ਵੱਡੇ ਸਿਟੀ ਦੇ ਦੁਆਰਾ ਹੋਮਲੈਸ ਸ਼ੈਲਟਰ ਜਿਹੜੇ ਆ ਉਹ ਬਣਾਏ ਜਾ ਰਹੇ ਨੇ। ਕਹਿੰਦੇ ਟੈਂਟ ਦੇ ਵਾਂਗੂ ਇਹ ਹੋਮਲੈਸ ਸ਼ੈਲਟਰ ਜਿਹੜੇ ਹੋਣਗੇ ਜਿਨ੍ਹਾਂ ਵਿੱਚ 600 ਦੇ ਕਰੀਬ ਜਿਹੜੇ ਹਰ ਇੱਕ ਸ਼ੈਲਟਰ ਦੇ ਵਿੱਚ ਤੰਬੂ ਦੇ ਵਿੱਚ ਲੋਕਾਂ ਨੂੰ ਹੋਮਲੈਸ ਬੰਦਿਆਂ ਨੂੰ ਰਹਿਣ ਦਾ ਜਿਹੜਾ ਉਹ ਮੌਕਾ ਦਿੱਤਾ ਜਾਊਗਾ। ਮੇਅਰ ਡੈਰਲ ਸਟਾਈਨਬਰਗ ਜਿਹੜੇ ਹੈਗੇ ਆ ਉਹਨਾਂ ਨੇ ਬੀਤੇ ਸੋਮਵਾਰ ਨੂੰ ਇਹ ਸਿਟੀ ਪਲਾਨ ਜਿਹੜਾ ਆ ਉਹ ਪੇਸ਼ ਕੀਤਾ। ਇਸ ਤੋਂ ਪਹਿਲਾਂ ਇੱਦਾਂ ਦੇ ਹੀ ਜਿਹੜੇ ਕਹਿ ਲਓ ਵੀ ਤੰਬੂ ਵਰਗੇ ਜਿਹੜੇ ਹੋਮਲੈਸ ਸ਼ੈਲਟਰਸ ਆ ਉਹ ਟਰਲਕ, ਸੈਨ ਡਿਏਗੋ ਤੇ ਹੋਰ ਇਲਾਕਿਆਂ ਦੇ ਵਿੱਚ ਆਲਰੇਡੀ ਜਿਹੜੇ ਉਹ ਬਣੇ ਹੋਏ ਨੇ। ਸੋ ਕਹਿੰਦੇ ਵੀ ਇਹ ਇੱਕ ਸਿਟੀ ਵਾਈਡ ਬੜੀ ਵੱਡੀ ਪ੍ਰੋਬਲਮ ਆ, ਮੇਅਰ ਦਾ ਜਿਹੜਾ ਮੰਨਣਾ ਆ। ਤੇ ਇਹ ਦੇਖੋ ਵੀ ਹਰ ਇੱਕ ਸ਼ਹਿਰ ਦੇ ਵਿੱਚ ਇਹ ਹੁਣ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਆ ਜਿਹੜੀ ਹੋਮਲੈਸਨੈਸ ਜਿਹੜੀ ਹੈਗੀ ਆ, ਤੇ ਇਹਦਾ ਜਿਹੜਾ ਨਿਜਾਤ ਜਲਦੀ ਤੋਂ ਜਲਦੀ ਜਿਹੜਾ ਪਾਉਣਾ ਚਾਹੀਦਾ। ਮੈਨੂੰ ਇੱਦਾਂ ਲੱਗ ਰਿਹਾ ਹੈ ਹਰਜੋਤ ਸਿੰਘ ਜੀ ਵੀ ਜਿੰਨੀਆਂ ਵੀ ਸਿਟੀਆਂ ਕਰ ਰਹੀਆਂ ਨੇ, ਚਲੋ ਟਰਾਈ ਤਾਂ ਆਪਣੇ ਵੱਲੋਂ ਹੁਣ ਕਰ ਰਹੀਆਂ ਆ, ਪਰ ਹੁਣ ਬਹੁਤ ਲੇਟ ਕਿਤੇ ਨਾ ਕਿਤੇ ਹੋਈਆਂ ਪਈਆਂ ਆ। ਜਿੰਨੀ ਤੇਜ਼ੀ ਦੇ ਨਾਲ ਕੰਮ ਚਾਹੀਦਾ ਆ ਉਨੀ ਤੇਜ਼ੀ ਦੇ ਨਾਲ ਜਿਹੜਾ ਹੋ ਨਹੀਂ ਰਿਹਾ। ਸੋ ਕਹਿੰਦੇ ਰੇਲ ਰੋਡ ਡਰਾਈਵ ਦੇ ਲਾਗੇ ਇੱਕ 200 ਬੈੱਡ ਦਾ ਜਿਹੜਾ ਹੋਮਲੈਸ ਸ਼ੈਲਟਰ ਜਿਹੜਾ ਆ ਉਹ ਨਾਰਥ ਸੈਕਰਾਮੈਂਟੋ ਦੇ ਵਿੱਚ ਆਲਰੇਡੀ ਬਣਾਇਆ ਹੋਇਆ। ਅਗਸਤ ਦੇ ਐਂਡ ਤੱਕ ਜਿਹੜਾ ਆ ਉਹ ਚੱਲਦਾ ਰਹੇਗਾ। ਸਟਰ ਹੈਲਥ ਤੇ ਇੱਕ ਪ੍ਰਾਈਵੇਟ ਫਾਊਂਡੇਸ਼ਨ ਦੀ ਜਿਹੜੀ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਦੇ ਨਾਲ ਉਹ ਜਿਹੜਾ ਚੱਲ ਰਿਹਾ, ਤੇ ਇਸ ਮਹੀਨੇ ਦੇ ਐਂਡ ਤੱਕ ਪਹਿਲੋਂ ਜਿਹੜਾ ਉਸ ਨੂੰ ਬੰਦ ਕਰ ਦੇਣਾ ਸੀ, ਪਰ ਹੁਣ ਅਗਸਤ ਤੱਕ ਜਿਹੜਾ ਉਸ ਨੂੰ ਚਾਲੂ ਰੱਖਣਗੇ। ਸੋ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ। ਜਦੋਂ ਖਾਸ ਕਰਕੇ ਸਿਟੀ ਦੀਆਂ ਮੀਟਿੰਗਸ ਵਗੈਰਾ ਹੁੰਦੀਆਂ ਆ, ਆਈ ਥਿੰਕ ਹਰ ਇੱਕ ਸਿਟੀ ਦੇ ਜਿਹੜੇ ਮੈਂਬਰ ਆ, ਨਾਗਰਿਕ ਆ, ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਆ, ਪਾਰਟਿਸਿਪੇਟ ਕਰਨਾ ਚਾਹੀਦਾ। ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਹਨਾਂ ਦੇ ਸਿਟੀ ਕੌਂਸਲ ਮੈਂਬਰਸ ਜਿਹੜੇ ਹੈਗੇ ਉਹਨਾਂ ਤੋਂ ਲੈਣੇ ਚਾਹੀਦੇ ਆ, ਕਿਉਂਕਿ ਉੱਥੇ ਫਿਰ ਜਿੰਨੇ ਕੁ ਜਾਣੇ ਜਾਂਦੇ ਉਹਨਾਂ ਦੀ ਗੱਲ ਸੁਣੀ ਜਾਣੀ ਆ ਤੇ ਉਸ ਹਿਸਾਬ ਨਾਲ ਫਿਰ ਪਾਲਿਸੀ ਜਿਹੜੀ ਉਹ ਕ੍ਰੀਏਟ ਹੋ ਜਾਣੀ ਆ। ਜੀ, ਅਗਲੀ ਖਬਰ ਚਲੀਏ ਆਪਾਂ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਸੋਮਵਾਰ ਹੈਗਾ ਮੈਮੋਰੀਅਲ ਡੇ ਹੈਗਾ, ਤੇ ਮੈਮੋਰੀਅਲ ਡੇ ਜਿਹੜਾ ਆ USA ਦੇ ਵਿੱਚ ਕਾਫੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੱਡਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸ ਦਿਨ ਜਿਹੜੇ ਸ਼ਹੀਦ ਹੋਏ ਹੈਗੇ ਆ ਫੌਜੀ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਤੇ ਇਹਦੇ ਸੰਬੰਧ ਦੇ ਵਿੱਚ ਜੁਬਾ ਸਿਟੀ ਦੇ ਵਿੱਚ ਇੱਕ ਜਿਹੜਾ ਚਰਚ ਹੈਗਾ ਕੈਵਲਰੀ ਕ੍ਰਿਸਚੀਅਨ ਚਰਚ, ਉੱਥੇ ਜਿਹੜਾ ਆ ਮੈਮੋਰੀਅਲ ਡੇ ਮਨਾਇਆ ਜਾ ਰਿਹਾ, ਜਿਹਦੇ ਵਿੱਚ ਕਾਫੀ ਜਿਹੜੀਆਂ ਪ੍ਰੈਜੈਂਟੇਸ਼ਨਸ ਉਹ ਦੇਣਗੇ। ਉੱਥੇ ਕਹਿੰਦੇ ਪੈਨਲ ਲਾਏ ਗਏ ਆ ਵੱਡੇ 21, ਜਿਹਦੇ ਵਿੱਚ 7911 ਦੇ ਕਰੀਬ ਜਿਹੜੇ ਫੌਜੀ ਸ਼ਹੀਦ ਹੋਏ ਸੀ ਵੀਅਤਨਾਮ ਵਾਰ ਵੇਲੇ ਵੀ, ਉਹਨਾਂ ਦੇ ਨਾਮ ਜਿਹੜੇ ਆ ਲਿਖੇ ਗਏ ਹੈਗੇ ਆ।
ਕਈ ਫੌਜੀ ਜਿਹੜੇ ਆ ਕਹਿੰਦੇ ਭਈ ਉਹ ਆਪਣੀ ਆਪਣੀ ਆਈਟਮ ਬਣਾ ਰਹੇ। ਇੱਕ ਫੌਜੀ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਆ ਪੂਰਾ ਉਹ ਜਿਹੜਾ ਕੀ ਕਹਿੰਦੇ ਉਹਨੂੰ ਬਣਾ ਰਿਹਾ ਹੈਗਾ ਆਪਣਾ ਇੱਕ ਤਰ੍ਹਾਂ ਨਾਲ ਬੰਕਰ। ਤੇ ਕਹਿੰਦੇ ਭਈ ਉਹ ਬੰਕਰ ਉਹਦੇ 'ਚ ਸ਼ੋਅ ਕਰਦਾ ਵੀ 1 ਸਾਲ ਮੈਂ ਇਸ ਬੰਕਰ ਦੇ ਵਿੱਚ ਰਿਹਾ ਜਦੋਂ ਲੜਾਈ ਲੱਗੀ ਸੀ, ਵੀ ਸਿਰਫ ਇੱਕ ਛੋਟਾ ਜਿਹਾ ਸ਼ੀਸ਼ਾ ਹੁੰਦਾ ਸੀ ਜਿਹਦੇ ਬਾਰੇ ਬਾਹਰ ਨਿਕਲੀਦਾ ਸੀ ਤਾਂ ਫੇਰ ਅੰਦਰ ਚਲ ਜਾਈਦਾ ਸੀ। ਸੋ ਜਿੰਨੇ ਆਪਣੇ ਸਰੋਤੇ ਖਾਸ ਕਰਕੇ ਪੰਜਾਬੀ ਹੈਗੇ ਆ ਯੂਬਾ ਸਿਟੀ ਵਾਲੇ, ਪਲੀਜ਼ ਉੱਥੇ ਜਿਹੜਾ ਮੈਮੋਰੀਅਲ ਡੇ ਦੇ ਉੱਤੇ ਉਹਨੇ ਡਿਸਪਲੇ ਕੀਤਾ ਹੈਗਾ ਉਹਨੂੰ ਦੇਖਣ ਵੀ ਜਾਇਓ। ਤੇ ਮੈਂ ਸ਼ਰਧਾਂਜਲੀ ਵੀ ਦਿਓ। ਤੇ ਇਹ ਵੀ ਬੇਨਤੀ ਕਰੂੰਗਾ ਜਿਹੜੇ ਆਪਣੇ ਪੰਜਾਬੀ ਸ਼ਹੀਦ ਹੋਏ ਆ, ਖਾਸ ਕਰਕੇ ਕਾਰਪੋਰਲ ਗੁਰਪ੍ਰੀਤ ਸਿੰਘ ਸੈਕਰਾਮੈਂਟੋ ਤੋਂ ਹੋਏ ਸੀ, ਉਹਨਾਂ ਦੇ ਪਰਿਵਾਰ ਨੂੰ ਵੀ ਕੰਟੈਕਟ ਕਰਕੇ ਉਹਨਾਂ ਦੀ ਵੀ ਜ਼ਰੂਰ ਉੱਥੇ ਕੋਈ ਨਾ ਕੋਈ ਉਹਨਾਂ ਦਾ ਨਾਮ ਪਲੇਟ ਜਿਹੜੀ ਆਪਣੇ ਹੋਰ ਵੀ ਸ਼ਹੀਦ ਹੋਏ ਹੈਗੇ ਆ ਪੰਜਾਬੀ ਉਹਨਾਂ ਬਾਕੀ ਜਿਹੜੇ ਵੀ ਫੌਜੀ ਦੇਖੋ ਜਿਹੜੇ ਵੀ ਸ਼ਹਿਰ ਦੇ ਵਿੱਚ ਜ਼ਿਆਦਾਤਰ ਪਰੇਡਸ ਵੀ ਜਿਹੜੀਆਂ ਇਹੋ ਜਿਹੇ ਮੌਕੇ ਦੇ ਉੱਤੇ ਜਿਹੜੀਆਂ ਕੱਢੀਆਂ ਜਾਂਦੀਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਸਰਕਾਰੀ ਜਿਹੜੀਆਂ ਸਿਮੈਟਰੀਜ਼ ਜਿਹੜੀਆਂ ਹੁੰਦੀਆਂ ਨੇ ਜਿੱਥੇ ਫੌਜੀਆਂ ਨੂੰ ਦਫਨਾਇਆ ਜਾਂਦਾ ਆ ਉਹ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਸ਼ਰਧਾ ਦੇ ਫੁੱਲ ਜਿਹੜੇ ਭੇਂਟ ਕਰਨੇ ਚਾਹੀਦੇ ਆ। ਸੋ ਇਹ ਬਹੁਤ ਜ਼ਰੂਰੀ ਆ। ਤੇ ਜਿਹੜਾ ਦੇਖੋ ਇਸ ਮੁਲਕ ਦੇ ਲਈ ਜਿੰਨਾ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਐਕਚੁਅਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਇਸ ਹੁਣ ਮੁਲਕ ਨੂੰ ਜਿਨ੍ਹਾਂ ਨੂੰ ਮੁਲਕ ਬਣਾਇਆ ਉਹਦੇ ਲਈ ਜਿਹੜੀ ਜਾਨ ਨਿਸ਼ਾਵਰ ਕੀਤੀ ਆ ਉਸ ਦੇ ਲਈ ਜਿਹੜਾ ਉਹਨਾਂ ਦਾ ਧੰਨਵਾਦ, ਉਹਨਾਂ ਦੀ ਸਰਵਿਸ ਲਈ ਧੰਨਵਾਦ। ਤੇ ਇਹ ਜਾਨ ਨਿਸ਼ਾਵਰ ਕਰਨ ਦੇ ਲਈ ਜਿਹੜੀ ਸ਼ਰਧਾਂਜਲੀ ਜਿਹੜੀ ਉਹ ਜ਼ਰੂਰ ਭੇਂਟ ਜਿਹੜੀ ਉਹ ਕਰਿਓ। ਕਿਤੇ ਨਾ ਕਿਤੇ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਸੀ ਵੀ ਜਿਹੜਾ ਵੀ ਕੋਈ ਪੰਜਾਬੀ ਪਰਿਵਾਰ ਆ ਸਿੱਧੇ ਅਸਿੱਧੇ ਤੌਰ ਦੇ ਵਿੱਚ ਫੌਜੀਆਂ ਦੇ ਨਾਲ ਜਿਹੜਾ ਸੰਬੰਧਿਤ ਰਿਹਾ ਹੀ ਰਿਹਾ ਆ। ਚਾਹੇ ਜਦੋਂ ਆਪਾਂ ਜਾਣਦੇ ਹਾਂ ਵੀ ਕਿੰਨੇ ਜ਼ਿਆਦਾ ਆਪਣੇ ਪੰਜਾਬੀ ਆ ਉਹ ਫੌਜ ਦੇ ਵਿੱਚ ਜਿਹੜੇ ਉਹ ਹੁੰਦੇ ਸੀ। ਸੋ ਇੱਥੇ ਵੀ ਇੱਦਾਂ ਦਾ ਜਿਹੜਾ ਹੈਗਾ ਆ। ਆਪਾਂ ਕੱਲ੍ਹ ਜਿੱਦਾਂ ਪੁਲਿਸ ਵਾਲਿਆਂ ਦੀ ਗੱਲ ਕਰ ਰਹੇ ਸੀ, ਇੱਦਾਂ ਹੋਰ ਵੀ ਬਹੁਤ ਸਾਰੇ ਫੌਜੀ ਨੇ। ਆਪਾਂ ਨੂੰ ਯਾਦ ਹੋਣਾ ਲੋਹੜਾਈ ਦੇ ਵਿੱਚ ਇੱਕ ਗਲਫ ਵਾਰ ਦਾ ਵੈਟਰਨ ਆ, ਉਸ ਨੂੰ ਪੁਲਿਸ ਨੇ ਹੀ ਸਗੋਂ ਗੋਲੀ ਮਾਰ ਕੇ ਸ਼ੇਰਗਿੱਲ ਉਹਨਾਂ ਦਾ ਜਿਹੜਾ ਨਾਂ ਸੀਗਾ ਵੀ ਉਹਨਾਂ ਨੂੰ ਮਾਰ ਦਿੱਤਾ ਸੀਗਾ। ਉਹ ਵੀ ਜਿਹੜੇ ਫੌਜੀ ਉੱਦਾਂ ਉਹ ਰਹੇ ਨੇ। ਹੋਰ ਬਹੁਤ ਸਾਰੇ ਐਸੇ ਪਰਿਵਾਰ ਨੇ। ਸੋ ਜਿਹੜੇ ਜਾਣਦੇ ਨੇ ਜ਼ਰੂਰ ਉਹਨਾਂ ਨੂੰ ਜਿਹੜੀ ਆ ਸ਼ਰਧਾ ਦੇ ਫੁੱਲ ਜਿਹੜੇ ਆ ਉਹਨਾਂ ਦੇ ਇਸ ਸੈਕਰੀਫਾਈਸ ਦੇ ਲਈ, ਇਸ ਸਰਵਿਸ ਦੇ ਲਈ ਜਿਹੜਾ ਜ਼ਰੂਰ ਭੇਂਟ ਕਰਨੇ ਚਾਹੀਦੇ ਆ ਤੇ ਮਾਣ ਕਰਨਾ ਚਾਹੀਦਾ ਆ ਵੀ ਦੇਖੋ ਗਲਤ ਕੰਮਾਂ ਦੀ ਬਜਾਏ ਇਹ ਆਪਣੇ ਮੁਲਕ ਦੇ ਲਈ ਜਿਹੜੀ ਜਾਨ ਨਿਸ਼ਾਵਰ ਕਰਨ ਦੇ ਲਈ ਤਿਆਰ ਬੈਠੇ ਨੇ। ਇਸ ਟਾਈਮ ਹੋਰ ਵੀ ਬਹੁਤ ਸਾਰੇ ਫੌਜੀ ਨੇ ਜੋ ਵੱਖੋ ਵੱਖਰੇ ਟੂਰਸ ਦੇ ਉੱਤੇ ਜਿਹੜੇ ਉਹ ਕੰਮ ਕਰ ਰਹੇ ਆ। ਉਹਨਾਂ ਦੇ ਲਈ ਜਿਹੜਾ ਜ਼ਿਆਦਾਤਰ ਜਿਹੜੇ ਵੈਟਰਨਸ ਡੇ ਜਿਹੜਾ ਆ ਉਹ ਮਨਾਇਆ ਜਾਂਦਾ ਆ ਜਿਨ੍ਹਾਂ ਨੇ ਕਿਤੇ ਨਾ ਕਿਤੇ ਫੌਜ ਦੇ ਲਈ ਸਰਵ ਕੀਤਾ ਹੁੰਦਾ ਜੀ। ਸੋ ਬਿਲਕੁਲ ਯੂਬਾ ਸਿਟੀ ਦੇ ਸਰੋਤਿਆਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ, ਆਪਣੀ ਗਿਣਤੀ ਕਾਫੀ ਆ ਪੰਜਾਬੀਆਂ ਦੀ ਤੇ ਸੇਵਾਦਾਰ ਵੀ ਉੱਥੇ ਬਹੁਤ ਹੈਗੇ। ਗਰਮੀ ਬਹੁਤ ਹੋਣੀ ਹੈਗੀ ਆ ਜਿੱਥੇ ਉਹ ਕਹਿੰਦੇ ਵੀ ਕਾਫੀ ਸਾਲਾਂ ਤੋਂ ਇਸ ਚਰਚ ਦੇ ਵਿੱਚ ਉਹ ਮਨਾ ਰਹੇ ਆ। ਯੂਜ਼ਲੀ ਚਰਚ ਦੇ ਵਿੱਚ ਫੂਡ ਵਗੈਰਾ ਨਹੀਂ ਹੁੰਦਾ ਤੇ ਅਸੀਂ ਇਹ ਨਹੀਂ ਕਹਿੰਦੇ ਫੂਡ ਲੈ ਕੇ ਜਾਓ, ਪਾਣੀ ਵਗੈਰਾ ਅਗਰ ਲਿਜਾ ਸਕਦੇ ਆ ਠੰਡਾ ਤੇ ਬਹੁਤ ਵਧੀਆ ਹੋਊਗਾ ਤੇ ਨਾਲੇ ਆਪਣੀ ਪ੍ਰੈਜ਼ੈਂਸ ਵੀ ਹੋਊਗੀ। ਥੋੜੇ ਦਸਤਾਰਾਂ ਸਜਾ ਕੇ ਜ਼ਰੂਰ ਉੱਥੇ ਜਾਇਓ ਤਾਂ ਕਿ ਸਾਰਿਆਂ ਨੂੰ ਲੱਗੇ ਵੀ ਆਪਾਂ ਸਾਰੇ ਅਮਰੀਕਨ ਹੀ ਹੈਗੇ ਆ। ਬਿਲਕੁਲ। ਤੇ ਉਹਨਾਂ ਨੂੰ ਆਉਣ ਵਾਲੇ ਨਵੰਬਰ ਦੇ ਫਿਰ ਨਗਰ ਕੀਰਤਨ ਦੇ ਲਈ ਸੱਦਾ ਵੀ ਜ਼ਰੂਰ ਦੇ ਕੇ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਆਈਸ ਵਾਲੇ ਨਾਮ ਆਈਸ ਆ ਬਰਫ਼ ਵਾਂਗੂ, ਪਰ ਲੋਕਾਂ ਨੂੰ ਬਰਫ਼ ਦੇ ਵਿੱਚ ਇਹਨਾਂ ਨੇ ਲਾ ਕੇ ਰੱਖਿਆ ਰਹਿੰਦਾ ਆ। ਫਿਲਾਡੈਲਫੀਆ ਦੇ ਵਿੱਚ ਕਹਿੰਦੇ ਪਿਛਲੇ ਕੁਛ ਦਿਨ ਉਹਨਾਂ ਨੇ ਚੰਗੀ ਜਿਹੜੀ ਆ ਛਾਪੇਮਾਰੀ ਕੀਤੀ ਆ 7 ਦਿਨਾਂ ਦੇ ਵਿੱਚ ਤੇ 49 ਬੰਦਿਆਂ ਨੂੰ ਡਿਟੇਨ ਉਹਨਾਂ ਨੇ ਕੀਤਾ ਹੈ। ਜਿਹੜੇ ਕਹਿੰਦੇ ਜਿਹੜੇ ਟਾਰਗੇਟ ਉਹਨਾਂ ਦਾ ਇਹੀ ਸੀਗਾ ਜਿਹੜੇ ਕ੍ਰਿਮੀਨਲ ਏਲੀਅਨਸ ਤੇ ਇਮੀਗ੍ਰੇਸ਼ਨ ਵਾਇਲੇਟਰਸ ਜਿਹੜੇ ਸੀ ਉਹਨਾਂ ਨੂੰ। 17 ਬੰਦੇ ਕਹਿੰਦੇ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਦੇ ਵਿੱਚੋਂ ਉਹਨਾਂ ਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ। 14 ਅਜਿਹੇ ਸੀ ਜਿਨ੍ਹਾਂ ਦੇ ਉੱਤੇ ਪੈਂਡਿੰਗ ਕ੍ਰਿਮੀਨਲ ਚਾਰਜ ਸੀਗੇ। ਦੇਖੋ ਇੱਕ ਚੀਜ਼ ਜਿਹੜੀ ਇਸ ਪ੍ਰਸ਼ਾਸਨ ਨੇ ਜਿਹੜੀ ਉਹ ਬਦਲੀ। ਅੱਗੇ ਸੀਗੇ ਜਿਹੜੇ ਕਨਵਿਕਟਡ ਕ੍ਰਿਮੀਨਲ ਸੀ ਉਹਨਾਂ ਨੂੰ ਪਹਿਲਾਂ ਪਹਿਲ ਸੀ, ਹੁਣ ਤੁਹਾਡੇ ਉੱਤੇ ਕ੍ਰਿਮੀਨਲ ਚਾਰਜ ਵੀ ਆ ਇਰਰਿਸਪੈਕਟਿਵ ਵੀ ਉਹ ਦੋਸ਼ ਸਾਬਤ ਹੋ ਚੁੱਕੇ ਆ ਜਾਂ ਨਹੀਂ ਹੋਏ, ਉਹ ਵੀ ਜਿਹੜੇ ਆ ਉਹ ਉਹਨਾਂ ਨੇ ਫੜਨ ਦੇ ਵਿੱਚ ਪ੍ਰਾਇਓਰਟੀ ਦੇ ਵਿੱਚ ਲਿਆਂਦੇ ਆ। 14 ਅਜਿਹੇ ਲੋਕ ਸੀਗੇ। 6 ਦੇਖੋ ਹਰਜੋਤ ਸਿੰਘ ਜੀ ਅਜਿਹੇ ਜਿਨ੍ਹਾਂ ਨੂੰ ਬਾਰਡਰ ਟਪਾਇਆ ਗਿਆ ਸੀ ਮੁੜ ਕੇ ਦੁਬਾਰਾ ਇੱਧਰ ਨੂੰ ਆ ਗਏ ਆ। ਉਹਨਾਂ ਨੂੰ ਪ੍ਰੀਵੀਅਸਲੀ ਰਿਮੂਵਡ ਫਰੋਮ ਜਿਹੜੇ ਯੂਨਾਈਟਿਡ ਸਟੇਟਸ ਤੇ ਫਿਰ ਇਲੀਗਲੀ ਜਿਹੜੇ ਉਹ ਰੀ ਐਂਟਰ ਹੋ ਚੁੱਕੇ ਸੀਗੇ। 14 ਇਮੀਗ੍ਰੇਸ਼ਨ ਫਿਊਜੀਟਿਵ ਸੀਗੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਫਾਈਨਲ ਆਰਡਰ ਜਿਹੜੇ ਮਿਲੇ ਹੋਏ ਸੀਗੇ ਰਿਮੂਵਲ ਦੇ, ਤੇ 14 ਉਹ ਸੀਗੇ ਜਿਹੜੇ ਫਿਲਾਡੈਲਫੀਆ ਕਾਉਂਟੀ ਦੀ ਕਸਟਡੀ ਦੇ ਵਿੱਚ ਸੀਗੇ। ਤੇ ਫਿਰ ਉਹਨਾਂ ਨੂੰ ਆਈਸ ਨੇ ਜਿਹੜੇ ਡਿਟੇਨਰ ਲੌਜ ਕਰਕੇ ਡਿਟੇਨ ਜਿਹੜਾ ਉਹਨਾਂ ਨੂੰ ਕਰ ਲਿਆ ਸੀਗਾ। ਜਿਹੜੇ ਕਾਉਂਟੀ ਦੀ ਜੇਲ੍ਹ ਚੋਂ ਜਿਨ੍ਹਾਂ ਨੇ ਬਾਹਰ ਨਿਕਲਣਾ ਸੀ ਉਹਨਾਂ ਨੂੰ ਉੱਥੋਂ ਹੀ ਜਿਹੜਾ ਉਹ ਚੱਕ ਲਿਆ ਗਿਆ। ਸੋ ਕੁੱਲ 49 ਬੰਦਿਆਂ ਨੂੰ ਜਿਹੜਾ ਇਹਨਾਂ ਨੇ ਗ੍ਰਿਫਤਾਰ ਕੀਤਾ ਆ, ਜਿਨ੍ਹਾਂ 'ਚ ਕਹਿੰਦੇ ਮੈਕਸੀਕਨ ਵੀ ਨੇ, ਜਮੇਕਨ ਵੀ ਨੇ, ਡੋਮਿਨਿਕਨ ਵੀ ਨੇ, ਕੋਲੰਬੀਅਨ ਵੀ ਨੇ,
ਸੋ ਕਾਫੀ ਜਿਹੜੇ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਆ। ਜੀ ਬਿਲਕੁਲ। ਅਗਲੀ ਖਬਰ ਜੇ ਆਪਾਂ ਬਿਜ਼ਨਸ ਨਾਲ ਰਿਲੇਟਡ ਸਾਂਝੀ ਕਰੀਏ, ਆਪਾਂ ਹਮੇਸ਼ਾ ਦੱਸਦੇ ਆਏ ਹਾਂ ਵੀ ਅਮਰੀਕਾ ਨਹੀਂ, ਹੋਰ ਵੀ ਕਈ ਮੁਲਕਾਂ ਦੇ ਵਿੱਚ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ, ਜਿੱਦਾਂ ਕਹਿ ਦਈਏ ਵੀ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈਗੀ ਆ, ਛੋਟੇ ਬਿਜ਼ਨਸਸ ਜਿਹੜੇ ਆ ਮਰ ਰਹੇ ਹੈਗੇ ਆ, ਜਦੋਂ ਕਿ USA ਦੇ ਵਿੱਚ ਕਹਿੰਦੇ ਜਿਹੜੇ ਸਮਾਲ ਬਿਜ਼ਨਸਸ ਆ ਉਹ 70% ਜਿਹੜੇ ਇੰਪਲਾਇਰ ਹੈਗੇ ਆ, ਜਿਹੜੇ ਲੋਕਾਂ ਨੂੰ ਹਾਇਰ ਕਰਦੇ ਹੈਗੇ ਆ। ਹੁਣ ਜਿਹੜੇ ਵੱਡੇ ਸਟੋਰ ਆ ਜਿਹੜੇ ਆ ਉਹਨਾਂ ਨੂੰ ਵੀ ਖਤਰਾ ਪੈ ਗਿਆ ਹੈਗਾ। ਜਿਹੜਾ ਟਾਰਗੇਟ ਹੈਗਾ ਆ, ਟਾਰਗੇਟ ਸਟੋਰ ਨੂੰ ਐਮਾਜ਼ੋਨ ਤੋਂ ਕਾਫੀ ਵੱਡਾ ਜਿਹੜਾ ਖਤਰਾ ਪੈ ਗਿਆ ਹੈਗਾ। ਐਮਾਜ਼ੋਨ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਸ਼ੇਅਰ ਜਿਹੜਾ ਹਰ ਇੱਕ ਫੀਲਡ ਦੇ ਵਿੱਚ ਟੇਕ ਓਵਰ ਕਰ ਲਿਆ, ਤੇ ਜਿਹੜਾ ਟਾਰਗੇਟ ਸੀ, ਟਾਰਗੇਟ ਸਟੋਰਸ ਆ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਆਨਲਾਈਨ ਸ਼ਾਪਿੰਗ ਦਾ ਵੀ ਜਿਹੜਾ ਜ਼ੋਰ ਲਾਇਆ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਐਮਾਜ਼ੋਨ ਨਾਲ ਕੰਪੀਟ ਕਰ ਸਕਣ। ਤੇ ਕਹਿੰਦੇ ਵੀ ਆਨਲਾਈਨ ਉਹਨਾਂ ਦੀ ਜਿਹੜੀ ਸੇਲਸ ਆ ਉਹ 28% ਜ਼ਰੂਰ ਵਧੀ ਹੈਗੀ ਟਾਰਗੇਟ ਦੀ, ਪਰ ਓਵਰਆਲ ਜਿਹੜੇ ਉਹਨਾਂ ਦਾ ਸਟਾਕ ਆ ਉਹ 5% ਡਾਊਨ ਗਿਆ ਹੈਗਾ, ਕਿਉਂਕਿ ਜਿਹੜਾ ਉਹਨਾਂ ਦਾ ਪ੍ਰੋਫਿਟ ਮਾਰਜਨ ਆ ਉਹ ਕਾਫੀ ਜਿਹੜਾ ਘਟ ਰਿਹਾ ਹੈਗਾ ਆ। ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਐਮਾਜ਼ੋਨ ਦੇ ਖਿਲਾਫ, ਹਰਜੋਤ ਸਿੰਘ ਜੀ, ਕੱਲ ਬਰਨੀ ਸੈਂਡਰਸ ਉਹਨਾਂ ਨੇ ਆਪਣੀ ਜਿਹੜੀ ਰੀ-ਇਲੈਕਸ਼ਨ ਜਿਹੜੀ ਉਹ ਸੀਕ ਕਰ ਰਹੇ, ਉਹ ਸੈਨੇਟਰ ਦੇ ਲਈ ਵਰਮੌਂਟ ਤੋਂ ਦੁਬਾਰਾ ਕਹਿੰਦੇ ਉਹ ਲੜਨਗੇ। ਤੇ ਉਹ ਕਹਿੰਦੇ ਜੈਫ ਬੈਜ਼ੋਸ ਨੂੰ ਚੰਗਾ ਉਹਨਾਂ ਨੇ ਜਿਹੜੇ ਹੱਥੇ ਲਿਆ, ਕਹਿੰਦੇ ਵੀ ਇਹ ਬੰਦੇ ਦੀ ਰੋਜ਼ ਦੀ ਕੀਮਤ $200 ਮਿਲੀਅਨ ਵੱਧ ਰਹੀ ਆ, ਜਿਸ ਹਿਸਾਬ ਦੇ ਨਾਲ ਇਹ ਜਿਹੜਾ ਚੱਲ ਰਿਹਾ। ਐਮਾਜ਼ੋਨ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਪ੍ਰਾਈਮ ਦੀ ਮੈਂਬਰਸ਼ਿਪ ਆ ਉਸ ਦੇ ਵਿੱਚ ਵੀ ਵਾਧਾ ਜਿਹੜਾ ਉਹਨਾਂ ਨੇ ਕਰ ਦਿੱਤਾ ਸੀਗਾ। ਉਸ ਦੇ ਨਾਲ ਜਿਹੜਾ ਆ ਇਹ ਦੇਖਿਆ ਜਾ ਰਿਹਾ ਵੀ ਕਿੰਨੇ ਵੱਡੇ ਟੈਕਸ ਬ੍ਰੇਕ ਜਿਹੜੇ ਆ ਐਮਾਜ਼ੋਨ ਜਿਹੜੀ ਉਹ ਲੈ ਰਹੀ ਆ। ਸੋ ਉਹ ਦੇਖੋ ਨਾ ਸੇਲ ਟੈਕਸ ਕਰਦੇ ਆ ਨਾ ਕੁਛ ਕਰਦੇ ਆ, ਸੋ ਤਾਂ ਹੀ ਲੋਕ ਜਿਹੜੇ ਫਿਰ ਉਸ ਪਾਸੇ ਵੱਲ ਨੂੰ ਵੀ ਜਿਹੜੇ ਉਹ ਜਾ ਰਹੇ ਨੇ ਵੀ ਆਨਲਾਈਨ ਜਿਹੜਾ ਖਰੀਦਦਾਰੀ ਕਰੋ। ਕੱਲ ਇੱਕ ਹੋਰ ਐਮਾਜ਼ੋਨ ਦੇ ਨਾਲ ਜੁੜੀ ਹੋਈ ਖਬਰ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੇ ਲੋਕ ਜ਼ਿਆਦਾ ਚੀਜ਼ਾਂ ਵਾਪਸ ਘੱਲਦੇ ਆ ਨਾ ਉਹਨਾਂ ਨੂੰ ਪੱਕੇ ਬੈਨ ਕਰ ਰਹੇ ਨੇ ਐਮਾਜ਼ੋਨ ਦੇ ਉੱਤੋਂ। ਸੋ ਨਹੀਂ ਤਾਂ ਬੰਦਾ ਹੁੰਦਾ ਵੀ ਸਟੋਰ ਤੇ ਜਾਂਦਾ, ਨਹੀਂ ਚੀਜ਼ ਚੰਗੀ ਲੱਗਦੀ ਵਾਪਸ ਕਰ ਦਿੰਦਾ ਆ, ਤੇ ਉਹਦੇ ਵਿੱਚ ਕੋਈ ਤੁਹਾਨੂੰ ਬਹੁਤੇ ਸਵਾਲ ਨਹੀਂ ਪੁੱਛੇ ਜਾਂਦੇ। ਪਰ ਹੁਣ ਐਮਾਜ਼ੋਨ ਵਾਲੇ ਕਹਿੰਦੇ ਵੀ ਆਨਲਾਈਨ ਵਾਲੇ ਜਿਹੜੇ ਇੱਦਾਂ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਉਹ ਬੈਨ ਜਿਹੜਾ ਉਹ ਲਾਉਣ ਜਾ ਰਹੇ ਨੇ। ਸੋ ਐਮਾਜ਼ੋਨ ਨੇ ਚੰਗਾ ਵੈਸੇ ਧੂਆਂ ਜਿਹੜਾ ਸਮਾਲ ਬਿਜ਼ਨਸ ਦਾ ਜਿਹੜਾ ਉਹ ਕੱਢ ਦਿੱਤਾ ਹੋਇਆ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਹੁਣ ਸਰੋਤਿਆਂ ਨੂੰ ਪਤਾ ਹੀ ਆ ਵੀ ਬੱਚਿਆਂ ਦਾ ਲਗਭਗ ਮੇਰੇ ਖਿਆਲ ਨਾਲ 1-2 ਵੀਕਾਂ ਤਾਈਂ ਬੱਚਿਆਂ ਨੂੰ ਜਿਹੜੀਆਂ ਛੁੱਟੀਆਂ ਹੋ ਜਾਣੀਆਂ, ਤੇ ਬਹੁਤ ਸਾਰੇ ਜਿਹੜੇ ਪੇਰੈਂਟਸ ਹੈਗੇ ਆ ਉਹ ਫਿਰ ਬੱਚਿਆਂ ਨੂੰ ਲੈ ਕੇ ਬੀਚਸ ਤੇ ਜਾਂਦੇ ਹੈਗੇ ਆ ਬਾਹਰ, ਤੇ ਕਹਿੰਦੇ ਪਈ ਇੱਕ ਤਰ੍ਹਾਂ ਨਾਲ ਮਾਰਕੀਟ ਦੇ ਵਿੱਚ ਸਨ ਸਕਰੀਨ ਪੇਲਸ ਹੈਗੀਆਂ, ਕਿਉਂਕਿ ਜਦੋਂ ਤੁਸੀਂ ਉੱਥੇ ਜਾਂਦੇ ਆ ਤੇ ਜਿਹੜਾ ਤੁਹਾਡੀ ਸਕਿਨ ਹੈਗੀ ਆ ਉਹਦੇ ਉੱਤੇ ਧੁੱਪ ਦਾ ਕਾਫੀ ਅਸਰ ਹੁੰਦਾ। ਤੇ ਪਹਿਲਾਂ ਤਾਂ ਲੋਕ ਜਿਹੜੀ ਆ ਕਈ ਤਰ੍ਹਾਂ ਦੀਆਂ ਕਰੀਮਸ ਮਿਲਦੀਆਂ ਸੀਗੀਆਂ ਉਹ ਲਾਉਂਦੇ ਸੀ ਵੀ ਤਾਂ ਕਿ ਜਿਹੜਾ ਤੁਹਾਡਾ ਸਕਿਨ ਆ ਉਹ ਖਰਾਬ ਨਾ ਹੋਵੇ, ਤੇ ਉਹ ਕਰੀਮਸ ਵੀ ਕਾਫੀ ਮਹਿੰਗੀਆਂ, ਖਾਸ ਕਰਕੇ ਜਿੱਦਾਂ ਕਹਿੰਦੇ ਕੈਨੇਡਾ ਵੇਸਡ ਗਲਿਸਰੋਡਿਨ ਜਿਹੜੀ ਹੈਗੀ ਆ ਉਹ ਐਡਵਾਂਸ ਸਕਿਨ ਬ੍ਰਾਈਟਨਿੰਗ ਫਾਰਮੂਲਾ ਇੱਕ ਸੈਲ ਕਰਦੀ ਹੈਗੀ $85 ਬੋਟਲ ਦਾ। ਤੇ ਮਾਰਕੀਟ ਦੇ ਵਿੱਚ ਇੱਕ ਕੰਪਨੀ ਵੱਲੋਂ ਇੱਕ ਪਿਲਸ ਜਿਹੜੀਆਂ ਗੋਲੀਆਂ ਛੱਡੀਆਂ ਗਈਆਂ ਸਨ ਸਕਰੀਨ ਪਿਲਸ ਕਰਕੇ, ਤੇ ਹੁਣ FDA ਜਿਹੜੀ ਹੈਗੀ ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹ ਕਹਿੰਦੇ ਆ ਵੀ ਇਹ ਬਿਲਕੁਲ ਫੇਕ ਮੈਡੀਸਿਨ ਹੈਗੀ ਆ, ਇਹਦਾ ਕੋਈ ਅਸਰ ਨਹੀਂ ਹੁੰਦਾ ਹੈਗਾ। ਜੇ ਤੁਹਾਡੀ ਸਕਿਨ ਖਰਾਬ ਹੋ ਗਈ ਧੁੱਪ ਦੇ ਵਿੱਚ, ਇਸ ਨੇ ਉਹਨੂੰ ਬਚਾਉਣਾ ਨਹੀਂ ਹੈਗਾ। ਬਿਲਕੁਲ। ਦੇਖੋ ਸਕਿਨ ਨੂੰ ਬਚਾਉਣ ਲਈ ਉਹਨੂੰ ਜਾਂ ਛਾਂ ਚਾਹੀਦੀ ਆ ਤੇ ਜਾਂ ਉੱਤੇ ਵਾਕਈ ਜਿਹੜਾ ਸਨਸਕ੍ਰੀਨ ਲੋਸ਼ਨ ਹੀ ਜਿਹੜਾ ਆ ਉਹ ਲਾਉਣਾ ਪੈਣਾ। ਇਹ ਸਮਝ ਲਓ ਵੀ ਗੋਲੀ ਖਾ ਕੇ ਤੇ ਆਪਣੇ ਆਪ ਸਕਿਨ ਨੇ ਆਪਣੇ ਆਪ ਨੂੰ ਬਚਾ ਲੈਣਾ ਆ, ਇੱਦਾਂ ਨਹੀਂ ਹੋਣਾ। ਲੋਕ ਬੜੇ ਭੋਲੇ ਨੇ, ਇਹੋ ਜਿਹੀਆਂ ਗੱਲਾਂ ਦੇ ਵਿੱਚ ਜਿਹੜਾ ਉਹ ਆ ਜਾਂਦੇ ਨੇ, ਤੇ ਬਾਅਦ ਦੇ ਵਿੱਚ ਇੱਕ ਤਾਂ ਪੈਸੇ ਡਾਲਰ ਤਾਂ ਜਿਹੜੇ ਇਹਨਾਂ ਨੂੰ ਦਿੰਦੇ ਹੀ ਦਿੰਦੇ ਨੇ, ਨਾਲ ਜਿਹੜਾ ਆਪਣੀ ਸਿਹਤ ਦਾ ਵੀ ਨੁਕਸਾਨ ਜਿਹੜਾ ਉਹ ਕਰਾ ਬੈਂਦੇ ਨੇ। ਸੋ ਬਚ ਕੇ ਰਹਿਣਾ ਚਾਹੀਦਾ ਆ। ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਗੋਲੀ ਖਾ ਕੇ ਤੇ ਤੁਹਾਨੂੰ ਧੁੱਪੇ ਜਾ ਕੇ ਕੋਈ ਫਰਕ ਨਹੀਂ ਪਊਗਾ, ਤਾਂ ਉਹ ਬਿਲਕੁਲ ਫੇਕ ਨਿਊਜ਼ ਆ, ਉਹ ਫੇਕ ਮੈਡੀਸਨ ਆ। ਸੋ ਉਹ ਚੀਜ਼ ਨਾ ਲਿਓ। ਜਿਹੜਾ ਰੈਗੂਲਰ ਤੁਸੀਂ ਯੂਜ਼ ਵਰਤਦੇ ਹੋ ਸਨਸਕ੍ਰੀਨ ਲੋਸ਼ਨ ਜਿਹੜੇ ਵੀ ਕੰਪਨੀ ਦਾ ਤੁਸੀਂ ਵਰਤਦੇ ਹੋ, ਉਸ ਨੂੰ ਜਿਹੜਾ ਤੁਸੀਂ ਇਸਤੇਮਾਲ ਕਰਨਾ ਚਾਹੀਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਫ੍ਰੈਜ਼ਨੋ ਦੀ ਪੁਲਿਸ ਦੇ ਨਾਲ ਜਿਹੜੀ ਜੁੜੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਫ੍ਰੈਜ਼ਨੋ ਪੁਲਿਸ ਨੇ ਜਿਹੜਾ ਸਰਵੇ ਜਿਹੜਾ ਆ ਉਹ ਕਰਵਾਇਆ ਸੀਗਾ,
ਤੇ ਉਹਦੇ ਵਿੱਚ ਇਹੀ ਹਰ ਇੱਕ ਨੂੰ ਜਿਹੜੇ ਸਵਾਲ ਸੀਗੇ ਵੀ ਤੁਹਾਨੂੰ ਪੁਲਿਸ ਦੀ ਕਾਰਜਕਾਰੀ ਕਿੱਦਾਂ ਆ, ਕਿਵੇਂ ਆ, ਹੋਰ ਜਿਹੜੇ ਤਰ੍ਹਾਂ ਜਿਹੜੇ ਉੱਥੇ ਸਵਾਲ ਸੀਗੇ। ਕਹਿੰਦੇ ਜਿਹੜੇ ਉੱਥੋਂ ਦੇ ਚੀਫ ਨੇ ਜੈਰੀ ਡਾਇਰ, ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ ਜਿਹੜਾ ਇਸ ਟਾਈਮ ਪੂਰੇ ਨੇਸ਼ਨ ਵਾਈਡ ਪੂਰੇ ਰਾਸ਼ਟਰ ਦੇ ਵਿੱਚ ਜਿਹੜਾ ਚੱਲ ਰਿਹਾ ਐਂਟੀ ਪੁਲਿਸ ਸੈਂਟੀਮੈਂਟ, ਉਸ ਦਾ ਅਸਰ ਕਿਤੇ ਨਾ ਕਿਤੇ ਕਹਿੰਦੇ ਸਰਵੇ ਦੇ ਵਿੱਚ ਦੇਖਣ ਨੂੰ ਮਿਲਿਆ ਆ। ਤੇ ਕਾਫੀ ਜਿਹੜਾ ਲੋ ਮੋਰਾਲ ਇੱਕ ਹਿਸਾਬ ਦੇ ਨਾਲ ਪੁਲਿਸ ਦੇ ਪ੍ਰਤੀ ਥੋੜ੍ਹਾ ਜਿਹਾ ਨਜ਼ਰ ਆਇਆ ਆ। ਇੱਕੋ ਚੀਜ਼ ਕਹਿੰਦੇ ਸਿਗਨੀਫਿਕੈਂਟਲੀ ਮੋਰ ਪੋਜ਼ੀਟਿਵ ਚੀਜ਼ ਇਹ ਰਹੀ ਆ ਵੀ 2015 ਦੇ ਸਰਵੇ ਦੇ ਰਿਜ਼ਲਟ ਦੇ ਆંકੜਿਆਂ ਦੇ ਨਾਲ ਜੇ ਤੁਲਨਾ ਕੀਤੀ ਜਾਵੇ ਤਾਂ ਵੱਧ ਲੋਕਾਂ ਨੇ ਇਸ ਸਰਵੇ ਨੂੰ ਲਿਆ ਆ, ਜਿਸ ਦੇ ਵਿੱਚ ਕਹਿੰਦੇ 45% ਜਿਹੜੇ ਅਫਸਰ ਸੀਗੇ ਤੇ 60% ਜਿਹੜੇ ਸਿਵਿਲੀਅਨਸ ਆ ਉਹਨਾਂ ਨੇ ਜਿਹੜੇ ਕੰਪੈਰੇਟਿਵਲੀ 2015 ਦੇ ਨਾਲੋਂ 35 ਤੇ 25% ਦੇ ਮੁਕਾਬਲੇ ਜਿਹੜੇ ਵੱਧ ਜਿਹੜੇ ਲੋਕਾਂ ਨੇ ਉਹ ਹਿੱਸਾ ਲਿਆ ਆ। ਸੋ ਓਵਰਆਲ ਕਹਿੰਦੇ ਆ ਵੀ ਪੁਲਿਸ ਦੇ ਪ੍ਰਤੀ ਥੋੜ੍ਹਾ ਲੋਕਾਂ ਦਾ ਜਿਹੜਾ ਸਰਵੇ ਆ ਇੱਕ ਹਿਸਾਬ ਦੇ ਨਾਲ ਰਵੱਈਆ ਆ ਥੋੜ੍ਹਾ ਜਿਹਾ ਨੈਗੇਟਿਵ ਜਿਹੜਾ ਉਹ ਰਿਹਾ ਆ। ਕਹਿੰਦੇ 68% ਅਫਸਰ ਤੇ 91% ਸਿਵਿਲੀਅਨਸ ਕਹਿੰਦੇ ਵੀ ਲੋ ਇੰਪਲੋਈ ਮੋਰਾਲ ਇੱਕ ਹਿਸਾਬ ਦੇ ਨਾਲ ਕਹਿੰਦੇ ਇੱਕ ਵੱਡੀ ਸਮੱਸਿਆ ਆ ਉਹ ਸਾਹਮਣੇ ਆਈ ਆ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਨੇ ਹੁਣ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਹੈਗੀ ਆ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਕਰ ਰਹੀ ਆ ਤੇ ਤਾਂ ਕਿ ਜਿਹੜੀ ਕਿਸੇ ਤਰ੍ਹਾਂ ਨਾਲ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈਗੀ ਆ ਉਹਨੂੰ ਰੋਕਿਆ ਜਾ ਸਕੇ। ਕਹਿੰਦੇ ਵੀ 5 ਲੱਖ ਦੇ ਕਰੀਬ ਜਿਹੜੇ ਟਰੱਕ ਡਰਾਈਵਰਸ ਆ ਕੈਲੀਫੋਰਨੀਆ ਦੇ ਵਿੱਚ ਟ੍ਰੇਨ ਕੀਤੇ ਗਏ ਆ ਜਿਨ੍ਹਾਂ ਦੇ ਵਾਰਨਿੰਗ ਸਾਈਨ ਕੀ ਹੈਗੇ ਆ। ਬਹੁਤ ਵਾਰੀ ਕਹਿੰਦੇ ਟਰੱਕ ਸਟਾਪਸ ਦੇ ਉੱਤੇ ਕਈ ਲੇਡੀਜ਼ ਨੂੰ ਜਿਹੜਾ ਇਲੀਗਲੀ ਟ੍ਰੈਫਿਕਿੰਗ ਕੀਤੀ ਜਾਂਦੀ ਹੈਗੀ ਆ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਟ੍ਰੇਨ ਕੀਤਾ ਗਿਆ ਵੀ ਜਦੋਂ ਤੁਹਾਨੂੰ ਲੱਗਦਾ ਆ ਵਾਰਨਿੰਗ ਸਾਈਨ ਹੈਗੇ ਆ ਭਈ ਇਹ ਕੋਈ ਜਾਂ ਤਾਂ ਇਲੀਗਲ ਬੰਦਾ ਜਾਂ ਲੇਡੀ ਮੂਵ ਹੋ ਰਹੀ ਆ ਜਾਂ ਕਿਸੇ ਤਰ੍ਹਾਂ ਦੀ ਗਲਤ ਐਕਟੀਵਿਟੀ ਹੋ ਰਹੀ ਹੈਗੀ ਆ ਤੇ ਤੁਹਾਨੂੰ ਜਿਹੜੀ ਲੋਕਲ ਲਾ ਐਨਫੋਰਸਮੈਂਟ ਏਜੰਸੀ ਹੈਗੀ ਆ ਉਹਨੂੰ ਇਮੀਡੀਏਟਲੀ ਕੰਟੈਕਟ ਕਰਨਾ ਚਾਹੀਦਾ ਹੈਗਾ। ਸੋ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਕੋਲੈਬੋਰੇਸ਼ਨ ਕੀਤੀ ਹੈਗੀ ਆ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਨਾਲ। ਕਹਿੰਦੇ ਵੀ ਲਗਭਗ ਕੈਲੀਫੋਰਨੀਆ 'ਚ 2000 ਦੇ ਕਰੀਬ ਕਾਲਸ ਜਿਹੜੀਆਂ ਆ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਹੌਟਲਾਈਨ ਨੂੰ ਗਈਆਂ ਹੈਗੀਆਂ ਜਿਹਦੇ ਵਿੱਚ 500 ਕੇਸਿਸ ਜਿਹੜੇ ਸੀ ਸੈਕਸ ਟ੍ਰੈਫਿਕਿੰਗ ਦੇ ਸੀਗੇ ਤੇ 1000 ਦੇ ਕਰੀਬ ਜਿਹੜੇ ਉਹਦੇ ਵਿੱਚ ਵਿਕਟਮਸ ਸੀਗੇ ਤੇ ਬਹੁਤ ਸਾਰੇ ਜਿਹੜੇ ਵਿਕਟਮਸ ਆ ਉਹ ਬਚੇ ਵੀ ਹੈਗੇ ਆ ਪਿਛਲੇ ਸਾਲ ਦੇ ਵਿੱਚ ਤਾਂ ਕਿ ਜਿਹੜੇ ਆਮ ਲੋਕ ਸੀ ਉਹਨਾਂ ਨੇ ਕਾਲ ਕਰਕੇ ਜਿਹੜੇ ਬਚਾਏ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਟੈਲੀਫੋਨ ਨੰਬਰ ਵੀ ਦਿੱਤਾ ਹੈਗਾ ਅਗਰ ਕੋਈ ਟਰੱਕਰ ਵੀਰ ਨੂੰ ਲੱਗਦਾ ਹੈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ, ਕੋਈ ਬੰਦਾ ਜਾਂ ਕੋਈ ਬੱਚੀ ਜਾਂ ਕੋਈ ਬੀਬੀ ਕਿਸੇ ਪ੍ਰੋਬਲਮ ਦੇ ਵਿੱਚ ਹੈਗੀ ਆ ਤੇ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ ਜਾਂ ਫਿਰ ਤੁਸੀਂ ਜਿਹੜੀ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਸੈਂਟਰ ਆ ਉਹਨੂੰ ਕਾਲ ਕਰ ਸਕਦੇ ਹੋ 8883737888 888 373 7888। ਇਹ ਕੋਈ ਆਈਸ ਜਾਂ ਇਮੀਗ੍ਰੇਸ਼ਨ ਦਾ ਨੰਬਰ ਨਹੀਂ ਹੈਗਾ, ਇਹ ਇੱਕ ਤਰ੍ਹਾਂ ਨਾਲ ਹੈਲਪ ਕਰਦੇ ਹੈਗੇ ਆ ਜਿਹੜੀ ਕਿਸੇ ਤਰ੍ਹਾਂ ਦੇ ਨਾਲ ਕੋਈ ਗਲਤ ਜਿਹੜਾ ਕੰਮ ਹੋ ਰਿਹਾ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਂ ਵੀ ਆਪਣਾ ਆਲਮੋਸਟ ਜਿਹੜਾ ਸਮਾਪਤੀ ਤੇ ਆ ਜਾਂਦੇ ਜਾਂਦੇ ਇੱਕ ਕਾਲਰ ਆਪਣੇ ਨਾਲ ਯੂਨੀਵਰਸਿਟੀ ਤੋਂ ਜੁੜੇ ਨੇ ਸਤਨਾਮ ਸਿੰਘ ਜੀ, ਉਹ ਕੁਛ ਜਿਹੜੇ ਆਪਣੀ ਗੱਲ ਕਰਨਾ ਚਾਹੁੰਦੇ ਨੇ। ਸਤਨਾਮ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਪੰਜਾਬੀ ਰੇਡੀਓ USA ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਮਿਊਨਿਟੀ ਇੰਨੀ ਸੇਵਾ ਕਰ ਰਿਹਾ ਟਾਈਮ ਟੂ ਨਾਲ ਦੇ ਲੋ ਕਿੰਨਾ ਜਾਗਰੂਕ ਕਰ ਰਿਹਾ ਪਰ ਸਾਡਾ ਖੁਸ਼ ਫਰਜ਼ ਬਣਦਾ ਵੀ ਆਪਣੇ ਰੇਡੀਓ ਵਾਲਿਆਂ ਵੀ ਕੋਈ ਮਤਲਬ ਕਿਸ ਤਰ੍ਹਾਂ ਵੀ ਇਹਨਾਂ ਦੀ ਸਪਾਂਸਰ ਕਰਿਆ ਕਰੀਏ ਯੂਨੀਅਨ ਮਦਦ ਜ਼ਰੂਰ ਕਿ ਜਿਹੜੇ ਪ੍ਰੋਗਰਾਮ ਬੜੇ ਕਾਸਟਲੀ ਹੁੰਦੇ ਹਨ। ਤੇ ਦੂਸਰੀ ਮੈਂ ਇੱਕ ਗੱਲ ਵੀਰ ਜੀ ਸ਼ੇਅਰ ਕਰਨੀ ਮੰਗਦਾ ਕਿ ਸਾਡੇ ਇਸ ਵੇਲੇ ਹੁਣ ਜਿਹੜੇ ਐਬਸੈਂਟੀ ਬੈਲਟ ਆ ਗਏ ਉਹ ਹਰਿਆਂ ਲਿਫਾਫਿਆਂ 'ਚ ਕਈ ਆਪਣੇ ਵੀਰਾਂ ਨੂੰ ਇਹ ਪੈਣਾ ਪਤਾ ਨਹੀਂ ਵੀ ਇਹਨਾਂ ਦਾ ਕਰਨਾ ਕੀ ਆ। ਮੈਂ ਉਹ ਜ਼ਰੂਰ ਬੇਨਤੀ ਕਰਨੀ ਮੰਗਦਾ ਵੀ ਉਹਨਾਂ ਨੂੰ ਭਰ ਕੇ ਤੁਸੀਂ ਜ਼ਰੂਰ ਭੇਜੋ। ਜੇ ਤੁਹਾਨੂੰ ਮਦਦ ਦੀ ਲੋੜ ਆ ਤੇ ਸਾਨੂੰ ਕਾਂਟੈਕਟ ਕਰ ਸਕਦੇ, ਤੁਹਾਡੇ ਸਾਡਾ ਨੰਬਰ ਲੈ ਲਓ। ਸਾਡੇ ਵਲੰਟਰੀ ਬਹੁਤ ਆ, ਉਹ ਜਾ ਕੇ ਨਾ ਮਦਦ ਵੀ ਕਰ ਸਕਦੇ ਆ ਤੇ ਉਹਨਾਂ ਦੀ ਇਹ ਪ੍ਰੀਪੇਡ ਪੋਸਟਡ ਹੈਗੇ ਆ, ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਭਰ ਕੇ ਮੇਲ ਕਰ ਦਿਓ ਜਾਂ ਸਾਨੂੰ ਦੱਸ ਦਿਓ, ਅਸੀਂ ਉੱਥੋਂ ਪਿਕ ਵੀ ਕਰ ਸਕਦੇ ਹਾਂ, ਭਰਨ ਦੀ ਕੋਸ਼ਿਸ਼ ਵੀ ਕਰਦੇ। ਇਹ ਬਹੁਤ ਜ਼ਰੂਰੀ ਬੇਨਤੀ ਕਿਉਂਕਿ ਇੱਦਾਂ ਸਾਡੇ ਬੰਦੇ ਟਾਈਮ ਲਗਾ ਦੇਣਾ, ਉਹ ਘਰ ਲੈ ਕੇ ਰੱਖ ਲੈਂਦੇ, ਉਹ ਕਰਦਾ ਕੋਈ ਨਹੀਂ ਤੇ ਉਹਨਾਂ ਦੀ ਵੋਟ ਕਾਊਂਟ ਹੋਣੀ ਨਹੀਂ ਹੈ ਕਿਸ ਤਰ੍ਹਾਂ ਦੀ। ਜੀ ਬਹੁਤ ਜ਼ਰੂਰੀ ਬੇਨਤੀ। ਹਾਂਜੀ ਤੇ ਇਹਦੇ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਮੈਂ ਬੇਨਤੀ ਕਰ ਜੇ ਤੁਹਾਡਾ ਵੀ ਕਿਤੇ ਟਾਈਮ ਟੂ ਟਾਈਮ ਲੱਗੇ ਤੇ
ਜਰੂਰ ਇਹਦੇ ਬਾਰੇ ਵੀ ਡਿਸਕਸ ਕਰਿਓ ਪਲੀਜ਼। ਬਿਲਕੁਲ ਸਤਨਾਮ ਸਿੰਘ ਜੀ, ਹੁਣ ਤੁਸੀਂ ਫੋਨ ਤੇ ਤਾਂ ਆਏ ਗਏ ਆ, ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ, ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ, ਜਿਹੜਾ ਕੈਵਲਰੀ ਕ੍ਰਿਸਚੀਅਨ ਚਰਚ ਦੇ ਵਿੱਚ ਮੈਮੋਰੀਅਲ ਡੇ ਮਨਾਉਣ ਜਾ ਰਹੇ ਆ ਮੰਡੇ ਨੂੰ, ਉੱਥੇ ਜ਼ਰੂਰ ਤੁਸੀਂ ਕਹੋਗੇ ਪਿਛਲੇ ਸਮੇਂ 'ਚ ਬਹੁਤ ਵੱਡੀ ਸੇਵਾ ਕੀਤੀ ਹੈਗੀ ਆ। ਹੂਸਟਨ ਦੇ ਵਿੱਚ ਵੀ ਜਦੋਂ ਲੈ ਕੇ ਗਏ ਸੀ ਟਰੱਕਾਂ ਦੇ ਟਰੱਕ ਭਰ ਕੇ, ਤੇ ਉੱਥੇ ਪਾਣੀ ਦੀ ਜ਼ਰੂਰ ਸੇਵਾ ਆਪਣੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਲਾਇਓ, ਕਿਉਂਕਿ ਗਰਮੀ ਬਹੁਤ ਹੋਣੀ ਆ ਤੇ ਆਪਣੀ ਸਿੱਖਾਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਆ ਉੱਥੇ। ਐਤਵਾਰ ਨੂੰ ਜਾਂ ਸੋਮਵਾਰ ਨੂੰ? ਐਤਵਾਰ ਨੂੰ ਵੀ ਉਹਨਾਂ ਨੇ ਇੱਕ ਸਰਵਿਸ ਕਰਨੀ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਿਓ, ਕਿਉਂਕਿ ਆਪਾਂ ਤਾਂ ਨਿਊਜ਼ ਪੜ੍ਹੀ ਆ, ਉਹ ਤੋਂ ਦੱਸਿਆ ਹੈਗਾ ਆ। ਤੇ ਮੰਡੇ ਨੂੰ ਵੀ ਉਹਨਾਂ ਨੇ ਇੱਕ ਡਿਸਪਲੇ ਕੀਤੀ ਆ, ਜਿੱਦਾਂ ਫੌਜੀਆਂ ਦਾ ਕਾਫੀ ਸਮਾਨ, ਬੰਕਰ ਵਗੈਰਾ, ਹੋਰ ਜਿੰਨੇ ਫੌਜੀ ਸ਼ਹੀਦ ਹੋਏ ਆ ਉਹਨਾਂ ਦੇ ਨੇਮ ਪਲੇਟ ਲਾਏ ਹੈਗੇ ਆ। ਤੁਹਾਡਾ ਲੋਕਲ ਹੀ ਹੈਗਾ ਚਰਚ, ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਆ ਉਹ, ਕੈਵਲਰੀ ਕ੍ਰਿਸਚੀਅਨ ਚਰਚ, ਉੱਥੇ ਉਹਨਾਂ ਨੂੰ ਜ਼ਰੂਰ ਤੁਸੀਂ ਨਾ ਪਤਾ ਕਰ ਲਿਓ ਜਾ ਕੇ ਉੱਥੇ 7 ਵਜੇ ਜ਼ਰੂਰ ਜੀ। ਮੈਂ ਚਲੋ ਬਹੁਤ ਵਧੀਆ ਤੁਸੀਂ ਦੱਸਤਾ ਵੀ, ਮੈਂ ਆਪਣੇ ਹੋਰ ਜਿਹੜੇ ਸਾਡੇ ਵੀਰ ਸਾਰੇ ਸੁਣਦੇ ਆ ਵੀ ਅਸੀਂ ਜ਼ਰੂਰ ਕਰਾਂਗੇ, ਤੇ ਬੜੀ ਖੁਸ਼ੀ ਦੀ ਗੱਲ ਆ। ਤੇ ਸਾਨੂੰ ਬੜਾ ਮਾਣ, ਆਪਣੇ ਸਿੱਖ ਕਮਿਊਨਿਟੀ ਹਮੇਸ਼ਾ ਸਾਥ ਦਿੰਦੇ ਆ, ਤੇ ਕੋਈ ਵੀ ਵੀਰ ਰਲਣਾ ਚਾਹੁੰਦਾ ਤੇ ਮੈਨੂੰ ਜ਼ਰੂਰ ਕਾਂਟ ਕਰ ਰਹੇ ਸੀ, ਮਤਲਬ ਕੋਸ਼ਿਸ਼ ਆਪਣੀ ਪੂਰੀ 100% ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹੁਤ ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਜਿਹੜੀ ਇਹਨਾਂ ਨੇ ਗੱਲ ਆਖੀ ਆ, ਕੈਲੀਫੋਰਨੀਆ ਦੀਆਂ ਜਿਹੜੀਆਂ ਇਲੈਕਸ਼ਨਸ ਨੂੰ ਲੈ ਕੇ, ਜਾਂ ਜਿਹੜੇ ਸਟੇਟ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ, ਜੇ ਤੁਹਾਡੇ ਕੋਲ ਐਬਸੈਂਟੀ ਬੈਲਟ ਪਹੁੰਚ ਚੁੱਕੇ ਆ, ਭਰੋ ਤੇ ਉਹਨਾਂ ਨੂੰ ਘੱਲੋ ਜ਼ਰੂਰ। ਇਹ ਨਾ ਹੋਵੇ ਉੱਦਾਂ ਹੀ ਤੁਹਾਡੇ ਬੈਂਚਾਂ ਦੇ ਉੱਤੇ ਜਾਂ ਉੱਥੇ ਪਈਏ ਜਿਹੜੇ ਉਹ ਰਹਿ ਜਾਣ। ਵੋਟ ਕਾਊਂਟ ਤਾਂ ਹੀ ਹੋਣੀ ਆ ਜੇ ਪਾਈ ਜਾਊਗੀ ਜੀ। ਸੋ ਬਿਲਕੁਲ ਸੋਮਵਾਰ ਤੋਂ ਆਪਾਂ ਕੁਛ ਕੁ ਸਮਾਂ ਜਿਹੜਾ ਆ ਜ਼ਰੂਰ ਸਪੈਂਡ ਕਰਿਆ ਕਰਾਂਗੇ ਐਵਰੀ ਡੇ, ਪੂਰੇ ਹਫ਼ਤੇ ਦੇ ਲਈ 10-15 ਮਿੰਟ ਜਾਂ 10 ਕੁ ਮਿੰਟ, ਵੀ ਕਿਹੜੇ ਕੈਂਡੀਡੇਟ ਹੈਗੇ ਆ ਮੇਨ, ਤਾਂ ਜਿਹੜੇ ਸਿਟੀਜ਼ ਦੀਆਂ ਜਾਂ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ, ਫਿਰ ਤੁਸੀਂ ਜ਼ਰੂਰ ਧਿਆਨ ਦੇ ਨਾਲ ਉਹ ਨੋਟ ਕਰ ਲਿਓ। ਫਿਰ ਜਿਹਨੂੰ ਵੀ ਤੁਸੀਂ ਪਸੰਦ ਕਰਦੇ ਹੋ ਉਹਨੂੰ ਵੋਟ ਪਾ ਦਿਓ ਜੀ। ਤੇ ਅਰਜੋਤ ਸਿੰਘ ਜੀ, ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕੁਮਾਰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ। ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2।